ਪਿਆਰੇ ਵੇਖਣ ਵਾਲਿਓ, ਮਾਲੀ ਸਾਲ 2023-2024 ਦਾ ਸਾਡਾ ਕੌਮੀ ਬਜਟ ਆਉਣ ਵਾਲਾ ਹੈ। ਸਾਡਾ ਆਇੰਦਾ ਵਫਾਕੀ ਮੀਜ਼ਾਨੀਆ ਕਿਸ ਕਿਸਮ ਦਾ ਹੋਣਾ ਚਾਹੀਦਾ ਹੈ, ਇਹ ਇੱਕ ਐਸਾ ਸਵਾਲ ਹੈ ਜਿਹਦਾ ਜਵਾਬ ਅਸੀਂ ਅੱਜ ਕੱਲ੍ਹ ਲੱਭਦੇ ਫਿਰਨੇ ਹਾਂ। ਅਸੀਂ ਤੁਹਾਨੂੰ ਇਸੇ ਸੀਰੀਜ਼ ਦੇ ਵਿੱਚ, ਇਸੇ ਸਿਲਸਿਲੇ ਦੇ ਵਿੱਚ ਗੁਜਰਾਂਵਾਲਾ ਸ਼ਹਿਰ ਦੇ ਬਹੁਤ ਸਾਰੇ ਮੁਹਤਰਮ ਸਨਅਤਕਾਰਾਂ ਦੇ ਨਾਲ ਮਿਲਵਾਇਆ, ਤਾਜਰਾਂ ਦੇ ਨਾਲ ਮਿਲਵਾਇਆ, ਆਮ ਸ਼ਹਿਰੀਆਂ ਦੇ ਨਾਲ ਮਿਲਵਾਇਆ ਤੇ ਉਹਨਾਂ ਤੋਂ ਇਸ ਸਵਾਲ ਦਾ ਜਵਾਬ ਪੁੱਛਿਆ। ਅੱਜ ਅਸੀਂ ਤੁਹਾਨੂੰ ਜਿਸ ਸ਼ਖਸੀਅਤ ਦੇ ਨਾਲ ਮਿਲਵਾ ਰਹੇ ਹਾਂ, ਉਹ ਵੀ ਸਾਡੇ ਗੁਜਰਾਂਵਾਲਾ ਦੇ ਮਾਰੂਫ ਸਨਅਤਕਾਰ, ਕਾਰੋਬਾਰੀ ਸ਼ਖਸ ਨੇ, ਇੰਪੋਰਟਰ ਨੇ, ਐਕਸਪੋਰਟਰ ਨੇ, ਜ਼ਰੀ ਮਸਨੂਆਤ ਦੇ ਹਵਾਲੇ ਦੇ ਨਾਲ ਬੜੀ ਖਾਸ ਸ਼ੋਹਰਤ ਰੱਖਦੇ ਨੇ ਔਰ ਜ਼ਰੀ ਅਮੂਰ ਦੇ ਮਾਹਿਰ ਵੀ ਨੇ। ਅਸੀਂ ਉਹਨਾਂ ਤੋਂ ਇਹ ਪੁੱਛਾਂਗੇ ਕਿ ਆਇੰਦਾ ਵਫਾਕੀ ਬਜਟ ਜਿਹੜਾ ਹੈ ਉਹਦੇ ਵਾਸਤੇ, ਉਹਦੇ ਵਿੱਚ ਸਾਡੇ ਹੁਕਮਰਾਨਾਂ ਨੂੰ ਆਵਾਮ ਦੇ ਵਾਸਤੇ ਕੀ ਆਸਾਇਸ਼ਾਂ ਰੱਖਣੀਆਂ ਚਾਹੀਦੀਆਂ ਨੇ। ਇਸ ਤੋਂ ਅੱਡ ਸਾਡਾ ਮੁਲਕ ਜਿਹੜਾ ਕਿ ਇੱਕ ਜ਼ਰੀ ਮੁਲਕ ਹੈ, ਉਹਦੇ ਵਿੱਚ ਸਾਡੀ ਜ਼ਰਾਤ ਜਿਹੜੀ ਹੈ ਉਹਦੀ ਤਰੱਕੀ ਦੇ ਵਾਸਤੇ ਹੁਕਮਰਾਨਾਂ ਨੂੰ ਕਿਸ ਕਿਸਮ ਦੀਆਂ ਜ਼ਰੀ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਨੇ। ਤੇ ਆਓ ਫਿਰ ਤੁਹਾਨੂੰ ਮਿਲਵਾਈਏ ਆਸਮ ਭੱਟ ਸਾਹਿਬ ਹੋਰਾਂ ਦੇ ਨਾਲ ਤੇ ਗੱਲਬਾਤ ਦਾ ਮੁੱਢ ਬਣੀਏ ਉਹਨਾਂ ਦੇ ਨਾਲ। अस्सलाम वालेकुम जी भट्ट साहब। वालेकुम अस्सलाम जनाब। अच्छा हुजूर, गुजारिश है कि तुसी माशाअल्लाह बिजनेस ते तुहाडा जिहड़ा है वो बीज तुसी इंपोर्ट भी करते हो, पूरे पाकिस्तान नूं भी दिंदे हो, एक्सपोर्ट भी करते हो। ज़राअत दे विच जिहड़ा तुहाडा एक्सपीरियंस है ना जी, वो तो माशाअल्लाह बहुत ज़्यादा है। लेकिन इहदे ते बाद विच आवांगे, तुसी ज़रा सानूं पहले ये दसो कि मजमूई तौर ते एक सनअतकार होण दे नाते, एक एक्सपोर्टर होने के नाते, इंपोर्टर होने के नाते तुसी किस किस्म दियां मुआशी पॉलिसियां चाहते हो कि साडे हुक्मरान इस बजट दे विच बनान, ताकि साडी जिहड़ी एक ते बुहरान जिहड़ा आया होया मुआशी वो ख़त्म होवे, अबतर जिहड़ी मुआशी सूरत हाल है उहदे विच बेहतरी आवे, और दूसरा खुशहाली दा पहलू निकले साडे पाकिस्तान दे विच, साडे देश दे विच। जी बिस्मिल्लाहिर्रहमानिर्रहीम। बहुत शुक्रिया डॉक्टर साहब। जिस तरह तुहानूं मालूम है कि कुछ सालों तो थोड़ा जिहा मुल्क दे विच थोड़ी अबतरी दी सूरत हाल सी जी, और ट्रेड डेफिसिट बहुत ज़्यादा हो गया सी कि जी इंपोर्ट तुहाडी वधदी जा रही है, एक्सपोर्ट तुहाडी घटदी जा रही है, और जिहड़ा बिजनेसमैन है, सनअतकार है, ਉਹਦੀ ਸਭ ਤੋਂ ਜਿਹੜੀ ਮੇਨ ਡਿਮਾਂਡ ਹੁੰਦੀ ਹੈ ਉਹਨੂੰ ਇੱਕ ਤੇ ਵੇ ਕਿ ਜੀ ਐਨਰਜੀ ਕ੍ਰਾਈਸਿਸ ਨਹੀਂ ਹੋਣਾ ਚਾਹੀਦਾ। ਤੁਹਾਡੀ ਟ੍ਰੇਡ ਜਿਹੜੀ ਹੈ, ਮਤਲਬ ਇਲੈਕਟ੍ਰੀਸਿਟੀ ਤੁਹਾਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਸਨਅਤ ਚੱਲੇ, ਗੈਸ ਮੁਹੱਈਆ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੀ ਸਨਅਤ ਚੱਲੇ। ਸਨਅਤ ਚੱਲੇਗੀ ਤੇ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਚੱਲਣਗੀਆਂ। ਔਰ ਇਹਦੇ 'ਚ ਇਹ ਵੀ ਵੇਖਿਆ ਗਿਆ ਕਿ ਜੀ ਕਾਫੀ ਜਿਹੜੀ ਇੰਪੋਰਟ ਦੇ ਉੱਤੇ कुछ इंपोर्ट ते कुछ पाबंदियां सन, कुछ नज़र आने वाली पाबंदियां सन, कुछ ना नज़र आने वाली पाबंदियां सन जी, जिहदे नाल कोशिश की गई कि जी जिहड़ा ट्रेड डेफिसिट है उहनूं घट किया जा सके। लेकिन वो ज़्यादा बेहतर तरीका है सी कि जी तुसी जिहड़ा भी ट्रेड है ਉਹਦੇ ਜਿਹੜੇ स्टेक होल्डर्स ने अगर उन्होंने नाल लै के चलो तो वो ज़्यादा बेहतर मशवरा दे सकते हैं। चूँकि मेरा तलक सीड इंडस्ट्री नाल एग्रो इंडस्ट्री दे नाल है तो मैं तो ਉਹਦੇ 'ਚ ज़्यादा बेहतर मशवरा दे सकना जी कि जी तुसी अगर ਇਹਦੀ ट्रेड ਦੇ ਉੱਤੇ कुछ तुसी पाबंदी लाना चाह रहे हो या इंपोर्ट घट करना चाह रहे हो तो ਉਹਦੇ 'ਚ ਜਿਹੜਾ ਸਾਡਾ ਐਸੋਸੀਏਸ਼ਨ ਹੈ ਜਾਂ ਜਿਹੜੇ ਮੇਨ ਸਟੇਕ ਹੋਲਡਰਸ ਨੇ ਉਹ ਜ਼ਿਆਦਾ ਬਿਹਤਰ ਤਰੀਕੇ ਨਾਲ ਗਾਈਡ ਕਰ ਸਕਦੇ ਨੇ ਜੀ। ਭੱਟ ਸਾਹਿਬ, ਤੁਹਾਡੀ ਮੈਂ ਗੱਲ ਕਤਾ ਗੁਲਾਮੀ ਦੀ ਮਾਫੀ, ਬਾਕੀ ਸਾਰੇ ਮਮਾਲਕ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ। ਬਜਟ ਆਉਣ ਤੋਂ ਪਹਿਲੇ ਉਹ ਆਪਣੇ ਮੁਲਕ ਦੇ ਜਿਹੜੇ ਵੱਡੇ ਵੱਡੇ ਇੰਪੋਰਟਰਸ ਨੇ, ਇੰਡਸਟਰੀਲਿਸਟਸ ਨੇ, ਉਹਨਾਂ ਨੂੰ ਬੁਲਾਉਂਦੀ ਹੈ ਗੌਰਮੈਂਟ, ਬੁਲਾਉਂਦੀ ਹੈ ਵਜ਼ਾਰਤ ਖਜ਼ਾਨਾ, ਬੁਲਾਉਂਦੀ ਹੈ ਉਹਨਾਂ ਦੀ ਮੁਸ਼ਾਵਰਤ ਦੇ ਨਾਲ ਫਿਰ ਨਾ ਜੀ ਤਸ਼ਕੀਲ ਦਿੱਤਾ ਜਾਂਦਾ ਬਜਟ। ਜੀ ਡਾਕਟਰ ਸਾਹਿਬ, ਇਹਦੇ ਵਿੱਚ ਮੇਰਾ ਜਿਹੜਾ ਪਰਸਨਲ ਐਕਸਪੀਰੀਅੰਸ ਹੈ ਨਾ ਉਹ ਇਹ ਵੇ ਕਿ ਜੀ ਪ੍ਰਾਈਵੇਟ ਸੈਕਟਰ ਔਰ ਪਬਲਿਕ ਸੈਕਟਰ ਦੇ ਵਿੱਚ ਜਿਹੜਾ ਤੁਹਾਡਾ ਟਰਸਟ ਡੈਫਿਸਿਟ ਹੈ ਨਾ ਜੀ,
ਉਹ ਖਤਮ ਹੋਣਾ ਚਾਹੀਦਾ। ਮੈਂ ਇਹ ਚੂੰਕਿ ਪਰਸਨਲੀ ਵੀ ਮੈਂ ਬਹੁਤ ਜ਼ਿਆਦਾ ਮੇਰੀ ਮੁਲਾਕਾਤਾਂ ਵੀ ਰਹਿੰਦੀਆਂ ਨੇ ਜਿਹੜੇ ਸਾਹਿਬ ਇਕਤਦਾਰ ਨੇ, ਸਾਹਿਬਾਨ ਨੇ ਸੈਕਟਰੀਏਟ ਦੇ ਵਿੱਚ, ਉਹ ਜਿਸ ਵੇਲੇ ਅਸੀਂ ਆਮਨੇ ਸਾਹਮਣੇ ਬੈਠੇ ਹੁੰਦੇ ਹਾਂ ਜ਼ਰੂਰ ਗੱਲਾਂ ਸੁਣਦੇ ਨੇ, ਲੇਕਿਨ ਜਿਹੜਾ ਮੈਂ ਕਿਹਾ ਨਾ ਟਰਸਟ ਡੈਫਿਸਿਟ, ਉਹ ਸਮਝਦੇ ਨੇ ਕਿ ਸ਼ਾਇਦ ਇਹ ਥੋੜ੍ਹਾ ਜਾਂ ਦੂਜੇ ਲਫ਼ਜ਼ਾਂ ਚੋਰ ਸਮਝਦੇ ਨੇ ਕਿ ਜੀ ਇਹਨਾਂ ਨੇ ਆਪਣੇ ਮਾਮਲਾ ਜਿਹੜੇ ਨੇ ਨਾ ਉਹ ਇਸ ਤਰ੍ਹਾਂ ਸੈੱਟ ਕਰਨਾ ਚਾਹ ਰਹੇ ਨੇ ਕਿ ਜੀ ਸਿਰਫ ਇਹਨਾਂ ਨੂੰ ਹੀ ਫਾਇਦਾ ਹੋਏ, ਸਰਕਾਰ ਨੂੰ ਨਾ ਹੋਏ। ਜਿਹੜਾ ਟਰਸਟ ਡੈਫਿਸਿਟ ਜਿੰਨੀ ਦੇਰ ਖਤਮ ਨਾ ਹੋਏਗਾ, ਮਸਲਨ ਅਗਰ ਅਸੀਂ ਕੋਈ ਐਸਾ ਸੀਡ ਹੈ ਜੀ, ਚੂँਕਿ ਮੇਰਾ ਇਸ ਇੰਡਸਟਰੀ ਨਾਲ ਤਲਕ ਹੈ, ਉਹ ਇੰਪੋਰਟ ਹੋ ਰਿਹਾ, ਉਹਦੀ ਇੰਪੋਰਟ ਘੱਟ ਕਰਨਾ ਚਾਹੁੰਦੇ, ਤੇ ਉਹ ਇੱਕ ਤਰੀਕਾਕਾਰ ਹੈ ਜੀ। ਮੈਂ ਵੇਖਿਆ ਕਿ ਜੀ ਬਾਜ਼ ਮੁਲਕਾਂ ਵਿੱਚ ਮੇਰੇ ਵੇਖਦਿਆਂ ਉੱਥੇ ਇੰਡਸਟਰੀ ਨੇ ਕਿੰਝ ਅਰੂਜ ਪਾਇਆ ਜੀ। ਤਰੀਕਾਕਾਰ ਇਹ ਹੁੰਦਾ ਕਿ ਜੀ ਬਾਜ਼ ਮਾਮਲਾਤ ਹੁੰਦੇ ਨੇ ਜਿਹੜੇ ਪ੍ਰਾਈਵੇਟ ਇੰਡਸਟਰੀ ਜਿਹੜੀ ਹੈ ਉਹਨਾਂ ਨੇ ਵੇਖਣੇ ਹੁੰਦੇ ਨੇ, ਔਰ ਜਿਹੜੀ ਸਰਕਾਰ ਹੁੰਦੀ ਹੈ ਉਹਨਾਂ ਦੀ ਸਪੋਰਟ ਇਸ ਤਰ੍ਹਾਂ ਹੁੰਦੀ ਹੈ ਕਿ ਵੀ ਉਹਨਾਂ ਨੇ ਪਾਲਿਸੀਜ਼ ਇਸ ਤਰ੍ਹਾਂ ਦੀਆਂ ਦੇਣੀਆਂ ਹੁੰਦੀਆਂ ਨੇ ਕਿ ਜਿਹੜੀਆਂ ਪ੍ਰਾਈਵੇਟ ਸੈਕਟਰ ਨੂੰ ਸਪੋਰਟ ਕਰਨ। ਕੋਈ ਵੀ ਚੀਜ਼ ਮਸਲਨ ਕੋਈ ਮੁਲਕ ਸਾਡੇ 'ਚ ਵੇਚ ਰਿਹਾ ਹੈ, ਉਹ ਇੱਥੇ ਲਿਆ ਕੇ ਵੇਚ ਰਿਹਾ ਹੈ ਔਰ ਉਹ ਪੈਸਾ ਕਮਾ ਰਿਹਾ ਹੈ, ਤੇ ਉਹਨੂੰ ਇੱਕ ਪਾਲਿਸੀ ਇਹ ਹੋਣੀ ਚਾਹੀਦੀ ਹੈ ਗਵਰਨਮੈਂਟ ਦੀ ਸਪੋਰਟਿਵ ਕਿ ਉਹਨਾਂ ਨੂੰ ਕਹੇ ਕਿ ਜੀ ਤੁਸੀਂ ਟਰਾਂਸਫਰ ਆਫ ਟੈਕਨੋਲੋਜੀ ਲਿਆਓ ਤਾਂ ਕਿ ਸਾਡੇ ਲੋਕ ਲੇਬਰ ਸਕਿੱਲ ਹੋਏ, ਉਹਨਾਂ ਨੂੰ ਚੀਜ਼ਾਂ ਦਾ ਪਤਾ ਲੱਗੇ, ਔਰ ਜਿਸ ਵੇਲੇ ਤੁਸੀਂ ਉਹ ਚੀਜ਼ਾਂ ਲੋਕਲੀ ਪ੍ਰੋਡਿਊਸ ਕਰੋ ਤੇ ਉਹਦੀ ਕਾਸਟ ਵੀ ਘੱਟ ਆਏਗੀ, ਲੇਬਰ ਵੀ ਤਿਆਰ ਹੋਵੇ, ਸਾਡੀ ਲੇਬਰ ਨੂੰ ਜੌਬਸ ਵੀ ਮਿਲਣਗੀਆਂ, ਉਹਦੀ ਕਾਸਟ ਵੀ ਥੱਲੇ ਆਏਗੀ, ਅਲਟੀਮੇਟਲੀ ਬੈਨੀਫਿਟ ਜਿਹੜਾ ਉਹ ਪਾਸ ਆਨ ਹੋਏਗਾ ਥਰਡੇ ਲੈਵਲ ਤੱਕ ਜੀ। ਉਹ ਹੁੰਦਾ ਹੈ ਕਿ ਜੀ ਦੂਸਰੇ ਜਿਸੇ ਮਸਲਨ ਅਸੀਂ ਅਗਰ ਇੱਕ ਕੌਰਨ ਮੇਜ਼ ਹੈ, ਮੱਕੀ ਦੀ ਮਿਸਾਲ ਲਈ ਤੁਹਾਨੂੰ ਇੱਥੇ ਤਸਵੀਰਾਂ ਲੱਗੀਆਂ ਨਜ਼ਰ ਆਈਆਂ ਹੋਣਗੀਆਂ ਜੀ ਜੀ। ਇਹ ਸ਼ੁਰੂ ਵਿੱਚ ਮਲਟੀਨੈਸ਼ਨਲ ਕੰਪਨੀਜ਼ ਨੇ ਇੰਟਰੋਡਿਊਸ ਕਰਵਾਇਆ, ਪੈਦਾਵਾਰ ਬਹੁਤ ਅੱਛੀ ਸੀ ਔਰ ਬਹੁਤ ਤੇਜ਼ੀ ਦੇ ਨਾਲ ਇਹਨਾਂ ਨੇ ਮਕਬੂਲੀਅਤ ਹਾਸਲ ਕੀਤੀ, ਠੀਕ ਹੈ। ਔਰ ਇੱਕ ਸਟੇਜ ਆਇਆ ਉਹਨਾਂ ਆਪਣੇ ਤੌਰ 'ਤੇ ਲੋਕਲ ਪ੍ਰੋਡਕਸ਼ਨ ਸ਼ੁਰੂ ਕੀਤੀ, ਸਾਡੀ ਲੇਬਰ ਜਿਹੜੀ ਹੈ ਉਹਨਾਂ ਨੂੰ ਸਕਿੱਲ ਮਿਲੀਆਂ, ਸਾਡੀ ਲੋਕਲ ਜਿਹੜੇ ਐਗਰੀਕਲਚਰ ਗ੍ਰੈਜੂਏਟ ਸਨ ਉਹਨਾਂ ਨੂੰ ਸਿੱਖਣ ਦਾ ਮੌਕਾ ਮਿਲਿਆ। ਹੁਣ ਤੁਸੀਂ ਇਹ ਹਿਸਾਬ ਲਾਓ ਕਿ ਜੀ ਲੋਕਲ ਪ੍ਰੋਡਕਸ਼ਨ ਵਿੱਚ ਲੋਕਲ ਕੰਪਨੀਆਂ ਜਿਹੜੀਆਂ ਨੇ ਨਾ ਉਹ ਬਹੁਤ ਗਰੋ ਕਰ ਗਈਆਂ, ਠੀਕ ਹੈ। ਔਰ ਹੁਣ ਅਰਬਾਂ ਰੁਪਇਆ ਦਾ ਜ਼ਰੇ ਮੁਬਾਦਲਾ ਜਿਹੜਾ ਇਸ ਸ਼ਕਲ ਵਿੱਚ ਸਿਰਫ ਬਚ ਰਿਹਾ ਕਿ ਜੀ ਉਹ ਲੋਕਲ ਪ੍ਰੋਡਿਊਸ ਹੋ ਰਹੀਆਂ, ਠੀਕ ਹੈ। ਇਹਦੇ 'ਚ ਜਿਸ ਵੇਲੇ ਬਾਹਰ ਮਲਟੀਨੈਸ਼ਨਲ ਕੰਪਨੀਆਂ ਨੇ ਵੇਖਿਆ ਕਿ ਜੀ ਇਹ ਕੋਈ ਇਹਨਾਂ ਨੇ ਆਪ ਖੁਦ ਕਫੀਲ ਹੋਣਾ ਸ਼ੁਰੂ ਹੋ ਗਏ ਨੇ, ਉਹ ਫਿਰ ਆਪਣੀ ਪ੍ਰੋਡਕਸ਼ਨ ਦੂਜੇ ਮੁਲਕਾਂ 'ਚ ਲੈ ਗਿਆ ਕਿ ਜੀ ਇਹ ਜਿਹੜਾ ਨਾ ਇਹ ਸਾਡੇ 'ਤੇ ਇਹਨਾਂ ਦਾ ਇਨਸਾਰ ਰਵੇ। ਹੁਣ ਇਹਦੇ 'ਚ ਦੋ ਸੈਗਮੈਂਟ ਨੇ, ਇੱਕ ਬਾਰੀਆ ਔਰ ਇੱਕ ਖਜ਼ਾਂ, ਜਿਹੜਾ ਜਨਵਰੀ ਫਰਵਰੀ ਦੀ ਕਾਸ਼ਤ ਉਹਦੇ 'ਚ ਅਜੇ ਵੀ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਇੰਨਾ ਮਜ਼ਬੂਤ ਨੇ ਜੀ, ਔਰ ਜਿਹੜੀ ਜੁਲਾਈ ਅਗਸਤ ਸਤੰਬਰ ਦੀ ਕਾਸ਼ਤ ਉਹਦੇ 'ਚ ਮੋਸਟਲੀ ਹੁਣ ਲੋਕਲ ਕੰਪਨੀਆਂ ਜਗ੍ਹਾ ਲੈ ਗਈਆਂ ਨੇ। ਔਰ ਇਹ ਬਲਾ ਸ਼ੁਬਾ ਅਰਬਾਂ ਰੁਪਏ ਦਾ ਜ਼ਰੇ ਮੁਬਾਦਲਾ ਸਿਰਫ ਅਸੀਂ ਉਸ ਇੱਕ ਸੈਗਮੈਂਟ ਵਿੱਚੋਂ ਬਚਾ ਰਹੇ ਹਾਂ ਜੀ। ਅਗਰ ਇਹਨਾਂ ਨੂੰ ਪਾਬੰਦ ਕੀਤਾ ਜਾਏ ਕਿ ਜੀ ਅਗਰ ਤੁਸੀਂ ਸਾਡੇ ਮੁਲਕ ਵਿੱਚ ਟਰੇਡ ਕਰਨਾ ਚਾਹੁੰਦੇ ਹੋ ਔਰ ਤੁਸੀਂ ਆਪਣਾ ਪ੍ਰੋਡਕਟ ਵੇਚਣਾ ਚਾਹ ਰਹੇ ਹੋ, ਤੇ ਤੁਸੀਂ ਟੈਕਨੋਲੋਜੀ ਇੱਥੇ ਲਿਆਓ ਜੀ, ਇੱਥੇ ਪ੍ਰੋਡਿਊਸ ਕਰੋ, ਇੱਥੇ ਸੇਲ ਕਰੋ, ਉਹਨਾਂ ਦਾ ਵੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਘਟ ਜਾਏਗੀ, ਉਹ ਵੀ ਫਾਇਦਾ ਉਠਾਉਣਗੇ, ਸਾਡੀ ਵੀ ਆਵਾਮ ਫਾਇਦਾ ਉਠਾਉਣਗੇ, ਉਹਨਾਂ ਦੀ ਪ੍ਰਾਈਸ ਘਟ ਜਾਏਗੀ ਜੀ। ਹੁਣ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਅਗਰ ਮੈਂ ਇੰਜ ਵਾਜ਼ੇ ਕਰਾਂ ਜਿਹਦੇ ਤੁਹਾਨੂੰ ਸਮਝ ਆ ਜਾਏ ਕਿ ਅਗਰ ਮੇਜ਼ ਦੀ ਗੱਲ ਹੋ ਰਹੀ ਹੈ, ਤੇ ਮੇਜ਼ ਅਗਰ ਲੋਕਲੀ ਪ੍ਰੋਡਿਊਸ ਜਿਹੜੀ ਮਿਲਦੀਆਂ ਜੁਲਦੀਆਂ ਸਿਮਿਲਰ ਵੈਰਾਈਟੀਜ਼ ਨੇ, ਅਗਰ ਮਲਟੀਨੈਸ਼ਨਲ 12,000 ਦਾ ਬੈਗ ਵੇਚ ਰਹੀ ਹੈ ਤੇ ਲੋਕਲ ਕੰਪਨੀ 6,000 ਦਾ ਬੈਗ ਵੇਚ ਰਹੀ ਹੈ, ਵਾਹ ਸਿਮਿਲਰਲੀ ਤੁਸੀਂ ਵੇਖੋ ਗੱਲ ਕਿੱਥੇ ਜਾਂਦੀ ਹੈ। ਔਰ ਫਿਰ ਉਹ ਪੈਸਾ ਜਿਹੜਾ ਲੋਕਲ ਕੰਪਨੀ ਕਮਾ ਰਹੀ ਹੈ ਔਰ ਉਹਦਾ ਬੈਨੀਫਿਟ ਥਰਡੇ ਲੈਵਲ 'ਤੇ ਫਾਰਮਰ ਲੈਵਲ 'ਤੇ ਵੀ ਪਹੁੰਚ ਰਿਹਾ ਹੈ, ਤੁਹਾਡੀ ਲੇਬਰ ਵੀ ਸਕਿੱਲ ਹੋ ਰਹੀ ਹੈ, ਲੇਬਰ ਨੂੰ ਵੀ ਨੌਕਰੀਆਂ ਮਿਲ ਰਹੀਆਂ ਨੇ, ਤੁਹਾਡਾ ਮਾਰਕੀਟਿੰਗ ਦਾ ਸਟਾਫ ਹੈ ਉਹਨੂੰ ਵੀ ਨੌਕਰੀਆਂ ਮਿਲ ਰਹੀਆਂ ਨੇ, ਜ਼ਰੇ ਮੁਬਾਦਲਾ ਸਭ ਤੋਂ ਵੱਡਾ ਤੁਹਾਡਾ ਜ਼ਰੇ ਮੁਬਾਦਲਾ ਬਚ ਰਿਹਾ ਹੈ, ਉਹ ਜੋ ਕੁਝ ਕਮਾ ਰਹੇ ਨੇ ਉਹ ਤੁਹਾਡਾ ਬਾਹਰ ਭੇਜ ਰਹੇ ਨੇ ਜੀ, ਠੀਕ ਹੈ। ਔਰ ਇੰਝ ਹੀ ਕੁਛ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਇੱਥੇ ਪ੍ਰੋਡਿਊਸ ਹੋ ਰਹੀਆਂ ਨੇ, ਪ੍ਰੋਡਿਊਸ ਹੋ ਸਕਦੀਆਂ ਨੇ, ਲੇਕਿਨ ਬਾਹਰੋਂ ਵੀ ਇੰਪੋਰਟ ਹੁੰਦੀਆਂ ਨੇ ਜੀ, ਕਿਉਂਕਿ ਬਾਹਰੋਂ ਵੀ ਕਾਸਟ ਬਹੁਤ ਜ਼ਿਆਦਾ ਨਹੀਂ ਤੇ ਲੋਕ ਇਹ ਆਸਾਨ ਸਮਝਦੇ ਨੇ ਕਿ ਜੀ ਬਾਹਰੋਂ ਮੰਗਵਾ ਲਓ। ਉਹਦੇ ਵਾਸਤੇ ਪਾਬੰਦ ਇਹ ਕੀਤਾ ਜਾਏ
ਕਿ ਜੀ ਜਿਹੜੇ ਇੰਪੋਰਟਰਸ ਰਾਤ ਨੇ ਉਹਨਾਂ ਨੂੰ ਕਿਹਾ ਜਾਏ ਕਿ ਜਨਾਬ ਅਗਰ ਤੁਸੀਂ 10 ਕੰਟੇਨਰ ਮੰਗਵਾਉਂਦੇ ਹੋ ਤੇ ਅਸੀਂ ਤੁਹਾਨੂੰ 4 ਦੀ 5 ਦੀ ਇਜਾਜ਼ਤ ਦੇਵਾਂਗੇ, 5 ਇੱਥੇ ਪ੍ਰੋਡਿਊਸ ਕਰੋ ਤਾਂ ਕਿ ਇੱਥੇ ਵੀ ਫਾਰਮਰ ਨੂੰ ਫਾਇਦਾ ਉਹਦਾ ਹੋਏ, ਠੀਕ ਹੈ। ਔਰ ਗ੍ਰੈਜੂਅਲੀ ਉਹਨੂੰ ਘਟਾਉਂਦੇ ਜਾਓ ਤਾਂ ਕਿ ਟੋਟਲ ਡਿਪੈਂਡੈਂਸੀ ਲੋਕਲ ਦੇ ਉੱਤੇ ਆ ਜਾਏ ਔਰ ਲੋਕਲੀ ਪ੍ਰੋਡਕਸ਼ਨ ਹੋਏ ਤਾਂ ਕਿ ਲੋਕਲ ਫਾਰਮਰ ਨੂੰ ਵੀ ਫਾਇਦਾ ਹੋਏ ਔਰ ਲੋਕਲ ਜਿਹੜੀ ਲੇਬਰ ਹੈ ਉਹਨੂੰ ਵੀ ਉਹਦਾ ਫਾਇਦਾ ਹੋਵੇ, ਐਮਪਲੋਇਮੈਂਟ ਮਿਲੇ। ਐਮਪਲੋਇਮੈਂਟ। ਤੇ ਤੁਸੀਂ ਫਿਰ ਇਹ ਸੁਜੈਸ਼ਨਸ ਦੇਣਾ ਕੀ ਚਾਹੁੰਦੇ ਹੋ ਗੌਰਮੈਂਟ ਕੋਲੋਂ? ਤੁਸੀਂ ਕੀ ਮੁਤਾਲਬਾ ਕਰਦੇ ਹੋ ਕਿ ਇਸ ਬਜਟ ਦੇ ਵਿੱਚ ਇਹਨੂੰ ਬੂਸਟ ਅਪ ਕਰਨ ਵਾਸਤੇ ਗੌਰਮੈਂਟ ਕੀ ਕਰੇ? ਗੌਰਮੈਂਟ ਜਿਹੜਾ ਸਭ ਤੋਂ ਜਿਹੜਾ ਮੈਂ ਪਹਿਲੋਂ ਅਰਜ਼ ਕੀਤਾ ਨਾ ਜੀ, ਜਿਹੜਾ ਟਰਸਟ ਡੈਫਿਸਿਟ ਹੈ, ਮਤਲਬ ਜਿਹੜੇ ਵੀ ਉੱਥੇ ਹਜ਼ਰਾਤ ਬੈਠੇ ਨੇ ਸਾਡੇ ਸੀਨੀਅਰ ਬਿਊਰੋਕਰੇਟ ਜਿਹੜੇ ਜ਼ਰੀ ਮਨਸੂਬਾ ਸਾਜ਼ ਨੇ ਜੀ, ਉਹ ਸਟੇਕ ਹੋਲਡਰਸ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗਸ ਕਰਨ ਔਰ ਉਹਨਾਂ ਤੇ ਟਰਸਟ ਕਰਨ। ਵੇਖੋ ਟਰਸਟ ਤੇ ਡਾਕਟਰ ਸਾਹਿਬ ਜਿਸ ਵੇਲੇ ਆਮਨੇ ਸਾਹਮਣੇ ਗੁਫ਼ਤਗੂ ਹੋ ਰਹੀ ਹੁੰਦੀ ਹੈ ਨਾ, ਤੇ ਉਹਨਾਂ ਨੂੰ ਹੀ ਅਸੀਂ ਅਗਰ ਕੋਈ 10 ਚੀਜ਼ਾਂ ਪੇਸ਼ ਕਰਨੇ ਆ ਤੇ 2 4 5 ਤੇ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਜੀ ਇਹ ਠੀਕ ਕਹਿ ਰਹੇ ਨੇ ਜੀ, ਉਹਨਾਂ ਨੂੰ ਅਡਾਪਟ ਕਰ ਲੈ। ਹਾਂ, 2 4 ਜਿਹੜੀ ਉਹਨਾਂ ਨੂੰ ਫਿਲਹਾਲ ਨਹੀਂ ਸਮਝ ਆ ਰਹੀ ਉਹ ਤੇ ਫਿਰ ਡਾਇਲੌਗ ਕਰਦੇ ਰਹੇ। ਹਾਂਜੀ, ਪੈਂਡਿੰਗ ਕਰ ਡਾਇਲੌਗ ਜਿਹੜੇ ਨੇ ਨਾ, ਡਾਇਲੌਗ ਬਿਟਵੀਨ ਪਬਲਿਕ ਸੈਕਟਰ ਐਂਡ ਪ੍ਰਾਈਵੇਟ ਸੈਕਟਰ, ਇਹ ਚੱਲਦਾ ਰਹੇਗਾ ਤੇ ਉਹਦੇ ਚੋਂ ਖੈਰ ਦੀ ਚੀਜ਼ਾਂ ਨਿਕਲਦੀਆਂ ਰਹਿਣਗੀਆਂ ਜੀ। ਔਰ ਇੱਕ ਦੂਜੇ ਤੇ ਇਤਮਾਦ ਕਰਨਾ ਜ਼ਰੂਰੀ ਹੈ, ਠੀਕ। ਅਗਰ ਇਤਮਾਦ ਹੀ ਨਹੀਂ ਹੋਏਗਾ, ਤੁਸੀਂ ਪਹਿਲਾਂ ਹੀ ਅਗਰ ਇਹ ਜ਼ਿਹਨ 'ਚ ਰੱਖੋਗੇ ਕਿ ਪਤਾ ਨਹੀਂ ਇਹਨਾਂ ਨੇ ਆ ਕੇ ਇਹਨਾਂ ਦੀ ਗੱਲ ਜਿਹੜੀ ਉਹ ਠੀਕ ਹੋਣੀ ਹੈ ਨਹੀਂ ਹੋਣੀ, ਕੋਈ ਨਜਾਇਜ਼ ਮੁਨਾਫਾਖੋਰੀ ਕਰ ਰਹੇ ਨੇ ਜਾਂ ਟੈਕਸ ਚੋਰੀ ਦੀ ਕੋਈ ਸੂਰਤ ਕੱਢ ਰਹੇ ਨੇ, ਉਹ ਤੇ ਇਹ ਸਮਝਣ ਲੱਗ ਪੈਂਦੇ ਨੇ ਨਾ। ਹਾਲਾਂਕਿ ਤੁਸੀਂ ਕਿ ਪਾਕਿਸਤਾਨ ਦੇ ਮੁਲਕ ਦੇ ਕੌਮ ਦੇ ਫਾਇਦੇ ਵਾਸਤੇ ਗੱਲ ਕਰ ਰਹੇ ਹੁੰਦੇ ਹੋ। ਅੱਛਾ, ਇੱਕ ਗੱਲ ਦਾ ਬਾੜ ਸਾਹਿਬ ਜਵਾਬ ਦਿਓ, ਇਹ ਬਰਾਹੇ ਕਰਮ, ਇੰਡੀਅਨ ਪੰਜਾਬ ਜਿਹੜਾ ਰਕਬੇ ਦੇ ਲਿਹਾਜ਼ ਨਾਲ ਸਾਡੇ ਪੰਜਾਬ ਤੋਂ ਛੋਟਾ ਹੈ, ਲੇਕਿਨ ਇੰਡੀਆ ਦਾ ਪੰਜਾਬ ਜਿਹੜਾ ਜੀ, ਉੱਥੇ ਕਿਹੜੀਆਂ ਉਹਨਾਂ ਨੂੰ ਸਹੂਲੀਅਤ ਕਾਸ਼ਤਕਾਰ ਨੂੰ ਮੁਯੱਸਰ ਨੇ ਕਿ ਉਹ ਸਾਡੇ ਨਾਲੋਂ 11 ਗੁਣਾ 12 ਗੁਣਾ ਵੱਡਾ ਮੁਲਕ ਹੈ ਇੰਡੀਆ, ਉਹ ਸਾਰੇ ਇੰਡੀਆ ਨੂੰ ਵੀ ਦਿੰਦਾ ਹੈ, ਜ਼ਰੀ ਜ਼ਰੂਰੀਆਤ ਉਹਨਾਂ ਦੀਆਂ ਪੂਰੀਆਂ ਕਰਦਾ ਹੈ, ਗਜ਼ਾਈ ਜ਼ਰੂਰੀਆਤ ਪੂਰੀਆਂ ਕਰਦਾ ਹੈ। ਸਾਨੂੰ ਭੱਟ ਸਾਹਿਬ ਜਦੋਂ ਇੱਥੇ ਸ਼ਾਰਟੇਜ ਹੁੰਦੀ ਹੈ ਗੰਢਿਆਂ ਦੀ, ਅਸੀਂ ਵੀ ਇੰਡੀਆ 'ਚੋਂ ਮੰਗਵਾ ਲੈਂਦੇ ਹਾਂ, ਉਹ ਸਾਨੂੰ ਵੀ ਖਾਣ ਨੂੰ ਦਿੰਦਾ ਗੰਢੇ, ਲਓ ਜੀ ਸਾਡੇ ਕੋਲ ਖਾ ਲਓ। ਅਤੇ ਸਾਡਾ ਏਡਾ ਵੱਡਾ ਪਾਕਿਸਤਾਨ ਦਾ ਮਾਸ਼ਾਅੱਲਾ ਪੰਜਾਬ ਹੈ, ਮੁਲਕ ਦੀ ਅੱਧੀ ਆਬਾਦੀ ਸਾਡੇ ਪੰਜਾਬ ਵਿੱਚ ਰਹਿੰਦੀ ਹੈ। ਕਿਆ ਸਾਡੀ ਬਿਜਲੀ ਮਹਿੰਗੀ ਹੈ? ਕਿਆ ਸਾਡਾ ਪਾਣੀ ਜਿਹੜਾ ਉਹ ਨਹੀਂ ਵਕਤ ਦੇ ਸਿਰ? ਵੇਖੋ ਨਾ, ਹੁਣ ਮਈ ਜੂਨ ਦਾ ਮਹੀਨਾ, ਅੱਜ ਜੂਨ ਦੀ ਯਕਮ ਹੈ ਮਾਸ਼ਾਅੱਲਾ, ਅਤੇ ਅੱਜ ਵੀ ਤੁਸੀਂ ਦੇਖ ਲਓ ਸਾਡਾ ਰਾਵੀ ਸੁੱਕਾ ਹੈ, ਸਾਡਾ ਚਨਾਬ ਦੇ ਵਿੱਚ ਪਾਣੀ ਬਿਲਕੁਲ ਇੰਝ ਨਾਲੇ ਅੰਗਰ ਵਗਣ ਡਿਆ ਹੈ। ਭੱਟ ਸਾਹਿਬ, ਜਿਸ ਮੁਲਕ ਦੇ ਸਖਤ ਗਰਮੀ ਦੇ ਵਿੱਚ ਵੀ ਦਰਿਆ ਹੀ ਸੁੱਕੇ ਹੋਣ, ਉੱਥੇ ਜ਼ਰੀ ਪੈਦਾਵਾਰ ਕਿਸ ਤਰ੍ਹਾਂ ਵੱਧ ਸਕਦੀ ਹੈ? ਇਹਦੇ ਬਾਰੇ ਦੱਸੋ ਨਾ ਕਿ ਕੀ ਸਾਡੇ ਜ਼ਰੀ ਮਨਸੂਬਾ ਸਾਜ਼ਾਂ ਨੂੰ ਕਰਨਾ? ਇਹਦੇ ਡਾਕਟਰ ਸਾਹਿਬ ਬੜਾ ਸਿੱਧਾ ਜਵਾਬ ਹੈ। ਤੇ ਇੱਕ ਤੇ ਜਿਹੜਾ ਇੰਡੀਅਨ ਪੰਜਾਬ ਹੈ ਉਹ ਸਾਰਾ ਇੰਡੀਆ ਨੂੰ ਫੀਡ ਨਹੀਂ ਕਰਦਾ। ਇੰਡੀਆ ਬਹੁਤ ਵੱਡਾ ਮੁਲਕ ਹੈ, ਉਹਦੇ ਹਰ ਸੂਬੇ ਦੇ ਵਿੱਚ ਪ੍ਰੋਡਕਸ਼ਨਾਂ ਚੱਲ ਰਹੀਆਂ ਹੁੰਦੀਆਂ ਨੇ, ਹਰ ਸੂਬੇ ਚੱਲ ਰਹੀਆਂ। ਹਾਂ, ਇਹ ਜ਼ਰੂਰ ਹੈ ਕਿ ਜੀ ਇੰਡੀਅਨ ਪੰਜਾਬ ਦੀ ਤੁਸੀਂ ਗੱਲ ਕੀਤੀ ਤੇ ਉੱਥੇ ਇੱਕ ਤੇ ਉਹਨਾਂ ਦਾ ਬਿਜਲੀ ਕੁਛ ਘੰਟਿਆਂ ਵਾਸਤੇ ਫ੍ਰੀ ਵੀ ਹੈ ਔਰ ਸਸਤੀ ਵੀ ਹੈ ਫਾਰਮਿੰਗ ਵਾਸਤੇ। ਅੱਛਾ, ਵਾਹ। ਉਹਨਾਂ ਦੇ ਫਰਟੀਲਾਈਜ਼ਰ ਜਿਹੜੇ ਨੇ ਤੁਹਾਡੇ ਤੋਂ ਅੱਧੀ ਤੋਂ ਵੀ ਅੱਧੀ ਕੀਮਤ ਤੇ ਨੇ। ਉੱਥੇ DAP ਸਸਤੀ ਹੈ, ਯੂਰੀਆ ਸਸਤੀ ਹੈ, ਫਰਟੀਲਾਈਜ਼ਰ ਸਸਤੇ ਨੇ, ਐਗਰੋ ਕੈਮੀਕਲ ਜ਼ਰਈ ਅਦਵਿਆਤ ਸਸਤੀਆਂ ਨੇ, ਠੀਕ ਹੈ। ਔਰ ਫਿਰ ਉੱਥੇ ਗੌਰਮੈਂਟ ਦੀ ਸਪੋਰਟ ਹੈ, ਜਿਹੜੀ ਸਪੋਰਟਿੰਗ ਪ੍ਰਾਈਸ ਤੁਸੀਂ ਅਗਰ ਵੇਖਦੇ ਹੋ ਕਿ ਜੀ ਪੰਜਾਬ ਵਿੱਚ ਤੁਸੀਂ ਵੇਖ ਰਹੇ ਹੋਣੇ ਹੋ ਗੰਦਮ ਦੀ ਸਪੋਰਟ ਪ੍ਰਾਈਸ ਜੀ 3900 ਗੌਰਮੈਂਟ ਕਹਿੰਦੀ ਜੀ ਅਸੀਂ ਚੁੱਕਾਂਗੇ, ਤੁਸੀਂ ਲਾਓ। ਇੱਥੇ ਪ੍ਰੋਬਲਮ ਕੀ ਹੈ? ਇੱਥੇ ਇੱਕ ਮਸਲਾ ਤੇ ਵੀ ਮੈਂ 2-3 ਦਫਾ ਨੋਟਿਸ ਲਿਆ ਕਿ ਜੀ ਗੰਦਮ ਦੀ ਥੋੜੀ ਸ਼ਾਰਟੇਜ ਹੋਈ, ਗੌਰਮੈਂਟ ਥੋੜਾ ਪੈਨਿਕ ਕਰ ਜਾਂਦੀ। ਇਹਨੂੰ ਸਿਰਫ ਮੈਨੇਜਮੈਂਟ ਦੀ ਜ਼ਰੂਰਤ ਹੁੰਦੀ ਹੈ ਕਿ ਜੀ ਅਗਰ ਗੰਦਮ ਦੀ ਤੁਸੀਂ ਪ੍ਰਾਈਸ ਵਧਾਣੀ ਹੈ ਤੇ ਗੰਦਮ ਦੀ ਪ੍ਰਾਈਸ ਵਧਾਉਣ ਦਾ ਟਾਈਮ ਹੈ ਉਹਦੀ ਜਿਸਲੇ ਬਵਾਈ ਹੈ ਉਸ ਤੋਂ ਪਹਿਲਾਂ। ਇਹਨਾਂ ਨੇ ਰੇਟ ਸਪੋਰਟ ਪ੍ਰਾਈਸ ਵਧਾਉਂਦੇ ਨੇ, ਜਿਸਲੇ ਬਵਾਈ ਹੋ ਗਈ ਹੈ ਤੇ ਸਪੋਰਟ ਪ੍ਰਾਈਸ ਵਧਾ ਦਿੱਤੀ। ਭਾਈ ਉਹ ਗੰਦਮ ਜਿਹੜੀ ਲੱਗਣੀ ਸੀ ਲੱਗ ਗਈ, ਹੁਣ ਵਧਾਉਣ ਦਾ ਤਾਂ ਫਾਇਦਾ ਨਹੀਂ। ਹੁਣ ਤਾਂ ਫਾਇਦਾ ਸਿਰਫ ਉਹਨਾਂ ਨੂੰ ਹੋਏਗਾ ਜਿਨ੍ਹਾਂ ਨੇ ਆਲਰੇਡੀ ਲਾ ਲਈ, ਠੀਕ ਹੈ। ਇੱਥੇ ਫਿਰ ਬਾਜ਼ ਔਕਾਤ ਪੋਲੀਟੀਕਲ ਫੈਸਲੇ ਹੁੰਦੇ ਨੇ ਕਿ ਜੀ ਇਹਨਾਂ ਨੇ 3200 ਪ੍ਰਾਈਸ ਅਨਾਉਂਸ ਕੀਤੀ, ਸਿੰਧ ਨੇ 4000 ਕਰ ਦਿੱਤੀ। ਲੇਕਿਨ ਟਾਈਮਿੰਗ ਦਾ ਇਸ਼ੂ ਹੈ। ਹੁਣ ਇਸ ਵੇਲੇ 3900 ਪ੍ਰਾਈਸ ਜਿਹੜੀ ਨਾ ਮੇਰਾ ਖਿਆਲ ਹੈ ਬਹੁਤ ਅੱਛੀ ਪ੍ਰਾਈਸ ਹੈ। ਇਹਨੂੰ
ਜ਼ਿਆਦਾ ਵੇਖੋ ਇਹਨੂੰ ਜ਼ਿਆਦਾ ਇਸ ਵਾਸਤੇ ਮੈਂ ਸਮਝਣਾ ਨਹੀਂ ਵਧਾਉਣਾ ਚਾਹੀਦਾ ਕਿ ਤੁਸੀਂ ਤੁਹਾਡੇ ਕੋਲ ਜਿਹੜੀ ਜ਼ਮੀਨ ਹੈ ਉਹ ਵਧਣੀ ਨਹੀਂ, ਉਹ ਜਿੰਨੀ ਹੈ ਉਨੀ ਰਹਿਣੀ ਜੀ। ਉਹਦਾ ਤੁਸੀਂ ਇਸ ਲਿਹਾਜ਼ ਨਾਲ ਜ਼ਰੂਰ ਸਤਿਆਨਾਸ਼ ਕਰ ਰਹੇ ਹੋ ਕਿ ਤੁਸੀਂ ਹਾਊਸਿੰਗ ਕਲੋਨੀਆਂ ਬਣਾਈ ਜਾ ਰਹੇ ਹੋ, ਹਰ ਜਗ੍ਹਾ ਦੇ ਉੱਤੇ ਜਗ੍ਹਾ ਤੇ ਮਸ਼ਰੂਮ ਗਰੋਥ ਹੈ। ਜਿੱਥੇ ਵੇਖੋ ਕੋਈ 10 ਏਕੜ ਲੈ ਰਿਹਾ ਤੇ ਕੋਈ 5 ਲੈ ਰਿਹਾ ਤੇ ਹਾਊਸਿੰਗ ਕਲੋਨੀਆਂ ਕੱਢੀ ਜਾ ਰਹੇ। ਮਤਲਬ ਉਹਨਾਂ ਦਾ ਖਿਆਲ ਹੈ ਕਿ ਇਸ ਤੋਂ ਬਿਹਤਰ ਬਿਜ਼ਨਸ ਨਹੀਂ। ਮੇਰਾ ਖਿਆਲ ਹੈ ਕਿ ਇਹਦੇ ਤੇ ਗਵਰਨਮੈਂਟ ਨੂੰ ਜਿਹੜਾ ਸਾਡਾ ਜ਼ਰਈ ਰਕਬਾ ਸਤਿਆਨਾਸ਼ ਹੋ ਰਿਹਾ ਹੈ ਉਹਦੇ ਤੇ ਪਾਬੰਦੀ ਲਾਣੀ ਚਾਹੀਦੀ ਹੈ ਔਰ ਇਹਨੂੰ ਕੰਟਰੋਲ ਕਰਨਾ ਚਾਹੀਦਾ ਹੈ। ਅਗਰ ਇਹਨੂੰ ਇਹ ਨਾ ਕੰਟਰੋਲ ਕੀਤਾ ਗਿਆ ਤੇ ਸਾਡੇ ਜਿਹੜੇ 2 4 5 10 ਸਾਲ ਰਹਿ ਗਏ ਨੇ, ਸਾਨੂੰ ਤੇ ਸ਼ਾਇਦ ਪ੍ਰੋਬਲਮ ਨਾ ਆਏ ਲੇਕਿਨ ਆਉਣ ਵਾਲੀਆਂ ਨਸਲਾਂ ਨੂੰ ਬਹੁਤ ਪ੍ਰੋਬਲਮ ਹੋਏਗੀ। ਇਹਨਾਂ ਨੂੰ ਉੱਪਰ ਜਾਣਾ ਚਾਹੀਦਾ, ਬਜਾਏ ਇਹਨਾਂ ਨੂੰ ਇੰਝ ਜਾਣਾ ਚਾਹੀਦਾ, ਇਹਨਾਂ ਨੂੰ ਉੱਪਰ ਮਲਟੀ ਸਟੋਰੀ ਬਿਲਡਿੰਗਸ ਤੇ ਜਾਣਾ ਚਾਹੀਦਾ। ਔਰ ਇਹ ਵੈਸੇ ਇਸ ਵੇਲੇ ਬਹੁਤ ਜਿਹੜਾ ਹਾਰਡ ਟਾਪਿਕ ਹੈ, ਇਹਦੇ ਤੇ ਅਗਰ ਇਹਨੂੰ ਕੰਟਰੋਲ ਨਾ ਲੇਕਿਨ ਅਨਫੋਰਚੂਨੇਟਲੀ ਸਾਡੇ ਚੂੰਕਿ ਪੋਲੀਟੀਕਲ ਹਾਲਾਤ ਹੀ ਸਟੇਬਲ ਨਹੀਂ ਹੋ ਪਾ ਰਿਹਾ ਗੁਜ਼ਸ਼ਤਾ ਕਾਫੀ ਸਾਲਾਂ ਤੋਂ, ਬਲਕਿ ਗੁਜ਼ਸ਼ਤਾ 75 ਸਾਲਾਂ ਤੋਂ। ਅੱਲਾਹ ਕਰੇ ਕਿ ਜੀ ਉਹ ਇਹ ਕੋਈ ਗਵਰਨਮੈਂਟ ਪੋਲੀਟੀਕਲ ਹਾਲਾਤ ਇਹ ਕੋਈ ਸਟੇਬਲ ਹੋ ਜਾਣ ਤੇ ਚੀਜ਼ਾਂ ਬਿਹਤਰੀ ਵੱਲ ਜਾਣੀਆਂ ਸ਼ੁਰੂ ਹੋ ਜਾਣ। ਤੇ ਬਾਕੀ ਇਹ ਵੇ ਕਿ ਇੰਡੀਅਨ ਪੰਜਾਬ ਉਹਦੇ ਵਿੱਚ ਇੱਕ ਹੋਰ ਚੀਜ਼ ਇਹ ਵੇ ਕਿ ਜੀ ਇੰਡੀਆ ਦੇ ਵਿੱਚ ਜਿਹੜਾ ਪਬਲਿਕ ਸੈਕਟਰ ਹੈ ਉਹ ਮੁਸਲਸਲ ਰਿਸਰਚ ਤੇ ਲੱਗਾ ਹੈ, ਠੀਕ ਹੈ। ਉਹ ਰਿਸਰਚ ਕਰਕੇ ਤੁਹਾਨੂੰ ਬਿਹਤਰ ਵੈਰਾਈਟੀਆਂ ਦਿੰਦੇ ਜਾ ਰਹੇ ਨੇ। ਅਗਰ ਤੁਸੀਂ ਪੈਡੀ ਰਾਈਸ ਦੀ ਗੱਲ ਕਰੋਗੇ, ਸਾਡੀਆਂ ਜ਼ਿਆਦਾਤਰ ਵੈਰਾਈਟੀਆਂ ਜਿਹੜੀਆਂ ਨੇ ਉਹ ਉੱਥੋਂ ਹੀ ਓਰੀਜਨੇਟ ਹੁੰਦੀਆਂ ਨੇ। ਸਾਡੀ ਆਪਣੀ ਰਿਸਰਚ ਜ਼ਰਾ ਅਨਫੋਰਚੂਨੇਟਲੀ ਵੀਕ ਹੈ, ਠੀਕ ਹੈ। ਔਰ ਉਹ ਚੂੰਕਿ ਰਿਸਰਚ ਕਰ ਰਹੇ ਹੁੰਦੇ ਨੇ, ਉਹ ਹਰ ਸਾਲ 2-4 ਨਵੀਆਂ ਵੈਰਾਈਟੀਆਂ ਦੇ ਰਹੇ ਹੁੰਦੇ ਨੇ, ਜਿਹਦੀ ਵਜ੍ਹਾ ਨਾਲ ਯੀਲਡ ਜਿਹੜੀ ਵੱਧ ਰਹੀ ਹੈ, ਪੈਦਾਵਾਰ ਵੱਧ ਰਹੀ ਹੈ। ਸਾਡੀਆਂ ਵੀ ਕੁਝ ਵੈਰਾਈਟੀਆਂ ਜਿਹੜੀਆਂ ਨੇ ਉਹ ਉੱਧਰੋਂ ਹੀ ਆਈਆਂ ਨੇ, ਜਿਹੜੀਆਂ ਫਿਰ ਇੱਧਰ ਪ੍ਰਮੋਟ ਹੋਈਆਂ ਨੇ ਔਰ ਚੱਲ ਰਹੀਆਂ ਨੇ, ਤੇ ਅਸੀਂ ਵੀ ਉਹਦੇ ਤੋਂ ਫਾਇਦਾ ਉਠਾ ਰਹੇ ਹਾਂ, ਠੀਕ ਹੈ। ਤੇ ਐਗਰੀਕਲਚਰ ਵਿੱਚ ਐਸ ਸੱਚ ਸਾਡਾ ਤੁਸੀਂ ਵੇਖੋ ਇੱਕ ਹੋਰ ਅਗਰ ਵੇਖਿਆ ਜਾਏ ਤੇ ਜਿਸ ਤਰ੍ਹਾਂ ਇੰਟਰਸਟ ਰੇਟ ਵੱਧ ਗਏ ਨੇ, 23-24-25% ਤੱਕ ਚਲੇ ਗਏ ਨੇ। ਬਿਲਕੁਲ ਉਹ ਹੁਣ ਤੁਸੀਂ ਉਹ ਵੀ ਨਹੀਂ ਅਫੋਰਡ ਕਰ ਸਕਦੇ, ਠੀਕ ਹੈ। ਲੇਕਿਨ ਇਹ ਵੇ ਕਿ ਜੀ ਜਿਹੜਾ ਮੈਂ ਕਿਹਾ ਨਾ ਕਿ ਜੀ ਤੁਸੀਂ ਵੀਟ ਦੀ ਪ੍ਰਾਈਸ ਹੁਣ ਜਿਸ ਤਰ੍ਹਾਂ 3900 ਹੋ ਗਈ ਹੈ, ਇਹਨੂੰ ਮੈਂ ਅਗਰ ਕਹਿਣਾ ਕਿ ਇਹਨੂੰ ਹੋਰ ਨਹੀਂ ਵਧਾਉਣਾ ਚਾਹੀਦਾ, ਉਹਦੀ ਵਜ੍ਹਾ ਇਹ ਵੇ ਕਿ ਤੁਹਾਡੇ ਕੋਲ ਜਿਹੜੀ ਜ਼ਮੀਨ ਹੈ ਉਹ ਇੱਕ ਹੱਦ ਤੱਕ ਉਨੀ ਵਧਣੀ ਨਹੀਂ, ਠੀਕ ਹੈ। ਅਗਰ ਤੁਸੀਂ ਇਹਦੀ ਸਪੋਰਟ ਪ੍ਰਾਈਸ ਜ਼ਿਆਦਾ ਵਧਾ ਦਿਓਗੇ ਤੇ ਫਿਰ ਫਾਰਮਰ ਅਗਰ ਇੱਧਰ ਚਲਾ ਜਾਏਗਾ ਤੇ ਫਿਰ ਤੁਹਾਡੀਆਂ ਦੂਸਰੀਆਂ ਫਸਲਾਂ ਡਿਸਟਰਬ ਹੋਣਗੀਆਂ। ਫਿਰ ਤੁਸੀਂ ਤਕਰੀਰ ਕਰਨ ਸ਼ੁਰੂ ਕਰ ਦਿਓਗੇ, ਇੰਟਰਵਿਊ ਕਰਨੇ ਸ਼ੁਰੂ ਕਰ ਦੇਂਗੇ, ਟਮਾਟਰ 400 ਰੁਪਏ ਕਿਲੋ ਕਿਉਂ ਹੋ ਗਿਆ ਜੀ, ਭਿੰਡੀ ਜਿਹੜੀ ਉਹ 600 ਰੁਪਏ ਕਿਲੋ ਕਿਉਂ ਹੋ ਗਈ। ਵੀਟ ਐਸੀ ਚੀਜ਼ ਹੈ ਕਿ ਜਿਹੜਾ ਫਾਰਮਰ 500 ਏਕੜ ਲਾਣਾ ਚਾਹੇ 500 ਏਕੜ ਕੀ 5000 ਏਕੜ ਵੀ ਲਾ ਸਕਦਾ, ਕਿਉਂਕਿ ਉਹਨੇ ਆਸਾਨ ਹੈ। ਅਗਰ ਤੁਸੀਂ ਮਿਰਚ ਜਾਂ ਟਮਾਟਰ ਲਾਣਾ ਜਾਂ ਕੱਦੂ ਲਾਣਾ ਤੁਸੀਂ 2-4 ਏਕੜ 5 ਏਕੜ ਤੋਂ ਜ਼ਿਆਦਾ ਨਹੀਂ ਲਾ ਸਕਦੇ, ਕਿਉਂਕਿ ਉਹਨੇ ਜ਼ਿਆਦਾ ਅਟੈਂਸ਼ਨ ਮੰਗਣੀ ਹੈ, ਉਹਨੇ ਰਖਵਾਲੀ ਜ਼ਿਆਦਾ ਮੰਗਣੀ ਹੈ, ਉਹਦੇ ਜਿਹੜੇ ਮਸਾਇਲ ਨੇ ਉਹ ਪੈਸਟੀਸਾਈਡਸ ਜ਼ਿਆਦਾ ਮੰਗਣੇ, ਉਹ ਨਹੀਂ ਉਹ ਜ਼ਿਆਦਾ ਨਾ ਵੀ ਹੋਣ। ਲੇਕਿਨ ਇਹ ਵੇ ਕਿ ਜੀ ਵੀਟ ਲਾ ਕੇ ਤੇ ਤੁਸੀਂ 2 ਪਾਣੀ ਦਿੱਤੇ, 2 ਬੋਰੀਆਂ ਥੱਲੇ ਪਾਈਆਂ, 2 ਤੇ ਪਾਈਆਂ, ਤੁਸੀਂ ਫਾਰਗ ਹੋ ਗਿਆ। ਇਹਨੂੰ ਮੁਸਲਸਲ ਨਿਗਤਾਸ਼ ਦੀ ਜ਼ਰੂਰਤ ਨਹੀਂ, ਇਹਨੂੰ ਸੰਭਾਲਣਾ ਆਸਾਨ ਨਹੀਂ ਹੁੰਦਾ, ਠੀਕ ਹੈ। ਇਸ ਵਾਸਤੇ ਅਸੀਂ ਨਹੀਂ ਚਾਹੁੰਦੇ ਕਿ ਜੀ ਵੀਟ ਇੰਨੀ ਲੱਗ ਜਾਏ ਜਾਂ ਪੈਡੀ ਇੰਨੀ ਲੱਗ ਜਾਏ ਕਿ ਜੀ ਫਿਰ ਦੂਜੀਆਂ ਸਬਜ਼ੀਆਂ ਵਾਸਤੇ ਜਾਂ ਦੂਸਰੀਆਂ ਚੀਜ਼ਾਂ ਵਾਸਤੇ ਜਗ੍ਹਾ ਨਾ ਰਹੇ। ਕਿਉਂਕਿ ਅਗਰ ਤੁਹਾਡਾ 10% ਵੀਟ ਜ਼ਿਆਦਾ ਲੱਗ ਜਾਏ ਨਾ ਤੇ ਉਹ 50% ਰਕਬਾ ਜ਼ਿਆਦਾ ਖਾ ਜਾਏਗੀ ਵੈਜੀਟੇਬਲ ਵਾਸਤੇ, ਤੇ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਹੈ। ਬਹੁਤ ਅੱਛੀ ਗੱਲ ਹੈ। ਔਰ ਦੂਸਰਾ ਕਿ ਜੀ ਇੰਡੀਆ ਦੇ ਵਿੱਚ ਉਹ ਸਿਰਫ ਸਪੋਰਟ ਪ੍ਰਾਈਸ ਵੀਟ ਵਿੱਚ ਨਹੀਂ ਦਿੰਦੇ, ਉਹ ਦੂਸਰੀਆਂ ਚੀਜ਼ਾਂ ਤੇ ਵੀ ਸਪੋਰਟ ਪ੍ਰਾਈਸ ਦਿੰਦੇ ਨੇ। ਸਾਡਾ ਤਾਂ ਚੂੰਕਿ ਸਿਰਫ ਵੀਟ ਦਾ ਇਸ਼ੂ ਹੈ। ਔਰ ਮੈਂ ਇਹ ਵੀ ਨਹੀਂ ਕਹਿਣਾ ਚਾਹਾਂਗਾ ਪਹਿਲੋਂ ਸਾਨੂੰ ਆਪਣੇ ਗਵਰਨਮੈਂਟ ਦੇ ਵਸਾਇਲ ਵੀ ਵੇਖਣੇ ਚਾਹੀਦੇ ਨੇ ਕਿ ਅਸੀਂ ਗਵਰਨਮੈਂਟ ਕੋਲੋਂ ਖਾਮ ਮੁਤਾਲਬਾਤ ਕਰਦੇ ਰਹੀਏ। ਸਾਨੂੰ ਪਤਾ ਕਿ ਉਹਨਾਂ ਦੇ ਵਸਾਇਲ ਵੀ ਮਹਦੂਦ ਨੇ, ਸਾਨੂੰ ਵੇਖਣਾ ਚਾਹੀਦਾ ਕਿ ਜੀ ਉਹਨਾਂ ਦੇ ਮਸਾਇਲ ਔਰ ਵਸਾਇਲ ਨੂੰ ਵੇਖਦੇ ਹੋਏ ਮੁਤਾਲਬਾਤ ਕਰੀਏ। ਇਹ ਰਿਵਾਜ ਜਿਹੜਾ ਬਣ ਗਿਆ ਹੈ ਕਿ ਜੀ TV ਦੇ ਉੱਤੇ ਆ ਕੇ ਕਹਿ ਦਿਓ ਕਿ ਜਨਾਬ ਸਾਨੂੰ ਫ੍ਰੀ ਕਰਜ਼ੇ ਦੇ ਦਿਓ, ਜਨਾਬ ਲੌਂਗ ਟਰਮ ਕਰਜ਼ੇ ਦੇ ਦਿਓ, ਇਹ ਚੀਜ਼ਾਂ ਮੁਮਕਿਨ ਨਹੀਂ। ਇਸ ਲਈ ਇੰਡੀਆ ਨਾਲ ਮੇਰਾ ਖਿਆਲ ਹੈ ਸਾਡਾ ਕੰਪੈਰੀਜ਼ਨ ਜਿਹੜਾ ਨਾ ਉਸ ਤਰ੍ਹਾਂ ਕੀਤਾ ਨਹੀਂ ਜਾ ਸਕਦਾ। ਬਟ ਸਾਹਿਬ ਇਹ ਦੱਸੋ ਹਜ਼ੂਰ, ਇੱਕ ਤਾਂ ਮੌਸਮੀ ਤਗੱਯਰਾਤ ਜਿਹੜੇ ਨੇ, ਦੇਖੋ ਨਾ ਹੁਣ ਜੂਨ ਆ ਗਿਆ ਤੇ ਸਖਤ ਗਰਮੀ ਹੁੰਦੀ ਸੀ ਜੀ, ਲੇਕਿਨ ਹਾਲੀ ਤੱਕ ਸ਼ਟਾਲੇ ਹਰੇ ਨੇ, ਨਰੋਏ ਨੇ, ਸ਼ਟਾਲੇ ਦਾ ਬੀ ਨਹੀਂ ਬਣ ਸਕਿਆ, ਉਹਨੂੰ ਫੁੱਲ ਹੀ ਨਹੀਂ ਪੈ ਸਕਿਆ।
ਉਹ ਧੁੱਪਾਂ ਲੱਗਣਗੀਆਂ, ਲੋਆਂ ਚੱਲਣਗੀਆਂ ਤਾਂ ਫੇਰ ਹੀ ਹੈ ਨਾ ਸਰ। ਇਸੇ ਤਰ੍ਹਾਂ ਹੀ ਗੰਦਮ ਵੀ ਐਤਕੀ ਲੋਆਂ ਤੋਂ ਬਗੈਰ ਹੀ ਅੱਲਾਹ ਪਾਕ ਨੇ ਇੱਜ਼ਤ ਰੱਖ ਲਈ ਹੈ, ਫਸਲ ਪੱਕ ਗਈ ਹੈ, ਸਾਨੂੰ ਅੱਲਾਹ ਪਾਕ ਨੇ ਤੁਹਾਡੀ ਰਿਕਾਰਡ ਯੀਲਡ ਹੈ ਇਸ ਦਫਾ ਐਤਕੀ ਬਿਲਕੁਲ ਰਿਕਾਰਡ ਯੀਲਡ। ਰਿਕਾਰਡ ਇਹ ਅੱਲਾਹ ਪਾਕ ਦੇ ਕਰਮ ਨਾਲ ਹੀ। ਬਾਕੀ ਮੌਸਮ ਨੇ ਐਡਾ ਕਾਸ਼ਤਕਾਰ ਦਾ ਕੋਈ ਸਾਥ ਨਹੀਂ, ਜਿਹੜਾ ਮੌਸਮ ਹੈ ਨਾ ਜੀ, ਗੰਦਮ ਨੂੰ ਤੇ ਸਪੋਰਟ ਕਰ ਗਿਆ ਨਾ। ਹਾਂ, ਗੰਦਮ ਨੂੰ ਤੇ ਸਪੋਰਟ ਕਰ ਗਿਆ। ਜਿੰਨੀ ਯੀਲਡ ਐਤਕੀ ਆਈ ਹੈ ਗੰਦਮ ਦੀ, ਕਾਫੀ ਸਾਲਾਂ ਬਾਅਦ ਫਾਰਮਰ ਖੁਸ਼ਹਾਲ ਹੋ ਗਿਆ ਖੁਸ਼ਹਾਲ ਹੋ ਗਿਆ। ਮਤਲਬ ਨਹੀਂ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਹੁਣ ਡਿਲੇ ਨਹੀਂ ਆਪਣੀਆਂ ਫਸਲਾਂ ਦੀ ਬੁਆਈ ਕਟਾਈ 'ਚ ਕਰਨੀ ਚਾਹੀਦੀ। ਮੌਸਮੀ ਤਗੱਯੁਰਾਤ ਦੇ ਨਾਲ ਨਹੀਂ ਸਾਨੂੰ ਜਾਣਾ ਚਾਹੀਦਾ। ਕਲਾਈਮੇਟ ਚੇਂਜ ਦੇ ਉੱਤੇ, ਇਹ ਕਲਾਈਮੇਟ ਚੇਂਜ ਇੱਕ ਪੂਰਾ ਸਬਜੈਕਟ ਹੈ ਜਿਹਦੇ ਉੱਤੇ ਪੂਰੀ ਦੁਨੀਆ ਦੇ ਉੱਤੇ ਗੁਫ਼ਤਗੂ ਹੋ ਰਹੀ ਹੈ। ਕਲਾਈਮੇਟ ਚੇਂਜ ਜੀ ਜੀ, ਤੇ ਇਹ ਸਾਡੇ ਮੁਲਕ ਵਿੱਚ ਵੀ ਹੋ ਰਹੀ ਹੈ, ਲੇਕਿਨ ਜ਼ਰਾ ਅਜੇ ਮਹਿਦੂਦ ਪੈਮਾਨੇ ਤੇ ਹੋ ਰਹੀ ਹੈ। ਕਲਾਈਮੇਟ ਚੇਂਜ ਦੇ ਉੱਤੇ ਤੇ ਕਾਫੀ ਮੀਟਿੰਗਸ ਚੱਲ ਰਹੀਆਂ ਨੇ ਇੰਟਰਨੈਸ਼ਨਲੀ ਵੀ, ਕਿ ਜੀ ਜਿਸ ਤਰ੍ਹਾਂ ਹੁਣ ਮੌਸਮੀ ਤਗੱਯੁਰਾਤ, ਮੌਸਮੀਆਤੀ ਤਬਦੀਲੀਆਂ ਨੇ, ਉਹਦੇ ਵਾਸਤੇ ਮਤਲਬ ਅਸੀਂ ਉਹ ਸੀਡ 'ਚ ਵੀ ਵੇਰੀਏਸ਼ਨਸ ਕਰ ਰਹੇ ਹਾਂ। ਸਾਡਾ ਤੇ ਕੰਮ ਇਹ ਵੇ ਨਾ ਜੀ ਕਿ ਜੀ ਅਸੀਂ ਪੂਰੀ ਦੁਨੀਆ ਤੋਂ ਜਿੰਨਾ ਜੈਮਪਲਾਜ਼ਮ ਹੈ, ਜਿੰਨਾ ਸੀਡ ਦੀ ਨਵੀਆਂ ਚੀਜ਼ਾਂ ਨੇ, ਅਸੀਂ ਉਹਨਾਂ ਨੂੰ ਟੈਸਟ ਕਰ ਰਹੇ ਹਾਂ ਮੁਖਤਲਿਫ ਸਟੇਜਸ ਦੇ ਉੱਤੇ। ਤੇ ਉਹ ਮੁਖਤਲਿਫ ਸਟੇਜਸ ਤੇ ਚੈੱਕ ਕਰਕੇ ਉਹ ਮੌਸਮੀਆਤੀ ਤਬਦੀਲੀ ਨੂੰ ਅਸੀਂ ਨਾਲ ਕਾਊਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਕਿ ਜੀ ਅਸੀਂ ਉਹਦੇ ਮੁਤਾਬਕ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇਵੈਲੂਏਟ ਕਰੀਏ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਏ। ਤੇ ਇਹਦੇ 'ਚ ਚੂੰਕਿ ਕਲਾਈਮੇਟ ਚੇਂਜ ਇੱਕ ਪੂਰਾ ਇੱਕ ਸਬਜੈਕਟ ਹੈ, ਇਹਦੇ 'ਚ ਜਿਹੜਾ ਪਬਲਿਕ ਸੈਕਟਰ ਹੈ, ਪਬਲਿਕ ਸੈਕਟਰ ਦਾ ਰੋਲ ਵੀ ਇਹਦੇ 'ਚ ਬਹੁਤ ਇੰਪੋਰਟੈਂਟ ਹੈ ਕਿ ਹਾਂ। ਤੇ ਉਹ ਫਿਰ ਪ੍ਰਾਈਵੇਟ ਔਰ ਪਬਲਿਕ ਸੈਕਟਰ ਮਿਲ ਕੇ ਇਹਦੇ ਮਾਮਲਾ ਜਿਹੜੇ ਨੇ, ਅਸੀਂ ਤੇ ਆਪਣੇ ਤੌਰ ਤੇ ਕਰ ਹੀ ਰਹੇ ਹਾਂ। ਅੱਛਾ ਭੱਟ ਸਾਹਿਬ, ਤੁਸੀਂ ਬੜੀ ਜ਼ਬਰਦਸਤ, ਬੜੀ ਐਨਕਰਜੀਅਸ ਗੱਲਬਾਤ ਕੀਤੀ। ਚਲੋ ਗੰਦਮ ਦੇ ਹਵਾਲੇ ਨਾਲ ਐਤਕੀ ਤੇ ਵਾਕਈ ਕਈ ਸਾਲਾਂ ਬਾਅਦ, ਬਲਕਿ ਦਹਾਈਆਂ ਬਾਅਦ ਸਾਡੀ ਬਹੁਤ ਅੱਛੀ ਫਸਲ ਹੋਈ। ਹਜ਼ੂਰ ਇਹ ਦੱਸੋ ਕਿ ਇੰਡੀਆ ਹੈ ਮਸਲਨ, ਉੱਥੇ ਹਾਈਬਰਡ ਬੀਜ ਜਿਹੜੇ ਨੇ ਨਾ ਸਰ, ਉਹ ਕਮ ਅਜ਼ ਕਮ ਪੈਡੀ ਦੇ ਹੀ ਹੋ ਰਹੇ ਕਿੰਨੇ ਕੁ ਉਹਨਾਂ ਨੇ ਇਜਾਦ ਕਰ ਲਏ ਨੇ, ਜਦੋਂ ਉਹਦੇ ਮੁਕਾਬਲੇ ਤੇ ਸਾਡੇ ਕੋਲ ਬਹੁਤ ਘੱਟ ਹੈ। ਸਾਡੀਆਂ ਜਿਹੜੀਆਂ ਫਸਲਾਂ ਨੇ ਨਾ, ਉਹਨਾਂ ਦਾ ਜ਼ਿਆਦਾ ਝਾੜ ਹੋਣ ਵਾਸਤੇ ਹੁਣ ਮੈਂ ਚਾਹੁੰਦਾ ਸਾਂ ਅਸਲ 'ਚ ਮੇਨ ਮਰਕਜ਼ ਤੇ ਮੇਰੇ ਸਵਾਲ ਦਾ ਉਹ ਹੀ ਹੈ ਕਿ ਬਜਟ ਜਿਹੜਾ ਉਹਦੇ ਵਿੱਚ ਹੀ ਗੌਰਮੈਂਟ ਜਾਂ ਗੌਰਮੈਂਟ ਦੇ ਮਨਸੂਬਾ ਸਾਜ਼ ਜਿਹੜੇ ਨੇ, ਉਹਨਾਂ ਦੇ ਪਾਲਿਸੀ ਮੇਕਰਸ ਜਿਹੜੇ ਨੇ, ਉਹ ਕੈਸੀਆਂ ਜ਼ਰਈ ਪਾਲਿਸੀਆਂ ਬਣਾਉਣ ਕਿ ਓਵਰਆਲ ਸਾਡਾ ਮੁਲਕ ਇੱਕ ਜ਼ਰਈ ਮੁਲਕ ਹੈ। ਸਾਡੀ ਮਈਸ਼ਤ ਜਿਹੜੀ ਹੈ ਉਹਦਾ ਬਹੁਤ ਜ਼ਿਆਦਾ ਇਨਹਸਾਰ ਵੀ ਤੇ ਮੇਰੇ ਹਜ਼ੂਰ ਜ਼ਰਾਤ 'ਤੇ ਹੀ ਹੈ ਨਾ ਜੀ। ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਆਂ ਚੱਲਦੀਆਂ ਨੇ, ਤੁਸੀਂ ਦੇਖੋ ਸਾਰੀ ਟੈਕਸਟਾਈਲ ਕਪਾਸ 'ਤੇ ਚੱਲਦੀ ਹੈ। ਸਾਡੇ ਸਾਰੇ ਘਿਓ ਮਿੱਲਾਂ ਜਿੰਨੀਆਂ ਨੇ ਉਹ ਪਾਮ ਆਇਲ ਤੇ ਉਹ ਮਤਲਬ ਸੂਰਜਮੁਖੀ ਉਗਾਵਾਂਗੇ ਤੇ ਉਹਦਾ ਤੇਲ ਬਣੇਗਾ। ਸੋ ਮੈਂ ਇਹ ਪੁੱਛਣਾ ਚਾਹੁੰਦਾ, ਤੁਸੀਂ ਮਾਸ਼ਾਅੱਲਾ ਜ਼ਰੀ ਉਮੂਰ ਜਿਹੜੇ ਨੇ ਉਹਦੇ ਉੱਤੇ ਬੜੀ ਦਸਤਰਸ ਰੱਖਦੇ ਹੋ ਵਸੀ, ਇਹ ਸਾਡੀ ਜ਼ਰਾਤ ਨੂੰ ਕਿਸ ਤਰ੍ਹਾਂ ਅਸੀਂ ਇੰਨਾ ਕੁ ਉੱਤੇ ਲੈ ਕੇ ਜਾ ਸਕਦੇ ਹਾਂ ਕਿ ਇੱਕ ਤਾਂ ਗਜ਼ਾਈ ਹਵਾਲੇ ਨਾਲ ਅਸੀਂ ਖੁਦ ਕਫੀਲ ਵੀ ਹੋ ਜਾਈਏ, ਦੂਸਰਾ ਅਸੀਂ ਸਗੋਂ ਇੰਨੀ ਫਸਲ ਉਗਾ ਲਈਏ ਕਿ ਅਸੀਂ ਉਹਨੂੰ ਐਕਸਪੋਰਟ ਕਰਕੇ ਜ਼ਰੇ ਮੁਬਾਦਲਾ ਕਮਾਈਏ। ਸਾਡੀ ਜਿੰਨੀ ਗੰਦਮ ਹੈ ਉਹ ਸਾਡੀ ਜ਼ਰੂਰਤ ਤੋਂ ਜ਼ਿਆਦਾ ਵੀ ਅਸੀਂ ਉਗਾ ਲਈਏ ਤੇ ਉਹ ਸਾਰੀ ਸਮਗਲ ਹੋ ਜਾਂਦੀ ਹੈ। ਇਹਦਾ ਕੀ ਹੋਣਾ ਚਾਹੀਦਾ? ਇਹਦੇ ਬਾਰੇ ਵੀ ਕੁਝ ਦੱਸੋ ਨਾ ਕਿ ਸਮਗਲਿੰਗ ਕਿਵੇਂ ਰੁਕੇ, ਗੌਰਮੈਂਟ ਨੂੰ ਉਧਰ ਧਿਆਨ ਨਹੀਂ ਕਰਨਾ ਚਾਹੀਦਾ। ਇੱਕ ਪੈਡੀ ਤੇ ਤੁਸੀਂ ਗੱਲ ਕੀਤੀ ਰਾਈਸ ਤੇ ਕਿ ਜੀ ਇੰਡੀਆ ਹਾਈਬ੍ਰਿਡ ਵੀ, ਹਾਂਜੀ, ਇੱਕ ਕਾਟਨ ਤੇ ਹੋ ਗਈ ਤੇ ਇੱਕ ਗੰਦਮ ਦੀ ਜਿਹੜੀ ਸਮਗਲਿੰਗ ਹੋ ਗਈ। ਅੱਛਾ, ਹੋਰ ਜਿਹੜਾ ਨਾ ਜੀ ਹਾਈਬ੍ਰਿਡ ਪੈਡੀ ਇੰਡੀਆ ਦੇ ਵਿੱਚ, ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਹਨਾਂ ਨੇ ਬਹੁਤ ਜ਼ਿਆਦਾ ਵੈਰਾਈਟੀਆਂ ਜਿਹੜੀਆਂ ਨੇ ਇੰਟਰੋਡਿਊਸ ਕਰਵਾ ਦਿੱਤੀਆਂ ਨੇ। ਲੇਕਿਨ ਤੁਹਾਡੇ ਇਤਲਾਸ ਤੇ ਅਰਜ਼ ਹੈ ਕਿ ਜੀ ਅਸੀਂ ਪਾਕਿਸਤਾਨ, ਅਸੀਂ ਚੂੰਕਿ ਸਾਡਾ ਚਾਈਨਾ ਨਾਲ ਬਹੁਤ ਜ਼ਿਆਦਾ ਟਾਈਸ ਨੇ ਔਰ ਚਾਈਨਾ ਨਾਲ ਸਾਡੇ ਬੜੇ ਬਰਾਦਰਾਨਾ ਤਲਕਾਤ ਵੀ ਨੇ। ਮਤਲਬ ਮੈਂ ਬਲਕਿ ਪਿਛਲੇ ਹਫਤੇ ਮੈਂ ਚਾਈਨਾ ਵਿੱਚ ਹੀ ਸਾਂ ਜੀ। ਚਾਈਨਾ ਸਾਡੇ ਨਾਲ ਬਹੁਤ ਕੋਆਪਰੇਟ ਕਰ ਰਿਹਾ ਜੀ। ਅਸੀਂ ਜਿਹੜਾ ਹਾਈਬ੍ਰਿਡ ਪੈਡੀ ਹੈ ਨਾ ਜੀ, ਅਸੀਂ ਜਿਹੜੀ ਪੈਡੀ ਪਾਕਿਸਤਾਨ ਵਿੱਚ ਖਸੂਸਨ ਸਿੰਧ, ਬਲੋਚਿਸਤਾਨ ਔਰ ਸਦਰਨ ਪੰਜਾਬ ਵਿੱਚ ਦੇ ਰਹੇ ਹਾਂ, ਸਾਡੀ ਵੈਰਾਈਟੀਆਂ ਦੀ ਯੀਲਡ ਜਿਹੜੀ ਹੈ ਉਹਨਾਂ ਨਾਲੋਂ ਬਿਹਤਰ ਹੈ। ਇੰਡੀਆ ਦੀ ਜਿਹੜੀ ਪੈਡੀ ਹੈ ਉਹਨਾਂ ਨਾਲੋਂ ਬਿਹਤਰ ਹੈ। ਲੇਕਿਨ ਅਗੇਨ ਮੈਂ ਗੱਲ ਤੁਹਾਨੂੰ ਉੱਥੇ ਲੈ ਕੇ ਆਵਾਂਗਾ ਕਿ ਇੰਡੀਆ ਉਹਨਾਂ ਨੂੰ ਅਲਾਉ ਨਹੀਂ ਕਰਦਾ ਕਿ ਜੀ ਇੰਪੋਰਟ ਨਹੀਂ ਕਰਦੇ। ਉਹ ਆਉਂਦੇ ਨੇ ਜੀ ਟੈਕਨੋਲੋਜੀ ਲੈ ਕੇ ਆਓ ਤੇ ਇੱਥੇ ਪ੍ਰੋਡਿਊਸ ਕਰ ਲਓ। ਚਾਈਨਾ ਜਾਣਦਾ ਨਹੀਂ ਕਿ ਜੇ ਅਸੀਂ ਟੈਕਨੋਲੋਜੀ ਲੈ ਕੇ ਗਏ ਤੇ ਫਿਰ ਸਾਡੇ ਹੱਥੋਂ ਗੇਮ ਨਿਕਲ ਜਾਏ। ਠੀਕ ਹੈ, ਤੁਸੀਂ ਫਾਲੋ ਕਰ ਰਹੇ ਹੋ? ਮੈਂ ਸਮਝ ਗਿਆ ਜੀ। ਅੱਛਾ, ਹੋਰ ਅਸੀਂ ਇਹ ਕੀ ਕੀਤਾ, ਇਹ ਅਗੇਨ ਮੈਂ ਸਮਝਦਾ ਕਿ ਪ੍ਰਾਈਵੇਟ ਸੈਕਟਰ ਨੂੰ ਇਹ ਕ੍ਰੈਡਿਟ ਜਾਂਦਾ
ਕਿ ਜੀ ਅਸੀਂ ਇੱਥੇ ਲੋਕਲ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਹੈ। ਸਾਡੀ ਹਾਈਬ੍ਰਿਡ ਦੀ ਪ੍ਰੋਡਕਸ਼ਨ ਗ੍ਰੈਜੂਅਲੀ ਵੱਧਦੀ ਜਾ ਰਹੀ ਹੈ ਲੋਕਲ। ਵਾਹ। ਅਸੀਂ ਜਿਹੜੀ ਹੁਣ ਇੰਪੋਰਟ ਕਰ ਰਹੇ ਹਾਂ ਜੀ, ਉਹ ਸਾਡੀ ਕਾਸਟ ਜਿਹੜੀ ਹੈ ਕੋਈ 1400 13 14 1500 ਤੇ ਜਾਂਦੀ ਹੈ ਕਾਸਟ ਦੀ ਹਾਈਬ੍ਰਿਡ ਪੈਡੀ ਦੀ ਪਰ ਕੇਜੀ ਦੀ। ਜੀ। ਜਿਹੜੀ ਅਸੀਂ ਲੋਕਲ ਪ੍ਰੋਡਿਊਸ ਕਰ ਰਹੇ ਹਾਂ ਉਹ ਅਸੀਂ ਸਾਰਾ ਮਤਲਬ ਸਾਡੀ ਪ੍ਰੋਡਕਸ਼ਨ ਪ੍ਰਾਈਸ ਫਾਰਮਰ ਲੈਵਲ ਤੇ ਹੁੰਦੀ ਹੈ ਕੋਈ 250 ਪਲੱਸ ਮਾਈਨਸ ਤੇ। ਫਿਰ ਉਹਦੇ ਚੂੰਕਿ ਉਹ ਮੋਇਸਚਰ 27 ਤੇ ਹੁੰਦਾ 28 ਤੇ ਹੁੰਦਾ, ਉਹਨੂੰ ਅਸੀਂ 12 ਤੇ ਲਿਆਉਣਾ ਹੁੰਦਾ। ਉਹ ਅਲਟੀਮੇਟਲੀ ਸਾਡੀ ਕਾਸਟ ਤਕਰੀਬਨ 600-700 ਤੇ ਚਲੀ ਜਾਂਦੀ ਹੈ। ਸਾਡੀ ਕਾਸਟ ਆਲਮੋਸਟ ਅੱਧੀ ਰਹਿ ਜਾਂਦੀ। ਜ਼ਰੇ ਮੁਬਾਦਲਾ ਵੀ ਤੁਹਾਡਾ ਪਾਚੀ ਹੈ, ਔਰ ਅਸੀਂ ਯੀਲਡ ਵਿੱਚ ਵੀ ਉਹਨਾਂ ਨਾਲੋਂ ਇੰਡੀਆ ਨਾਲੋਂ ਹਾਈਬ੍ਰਿਡ ਪੈਡੀ 'ਚ ਬਿਹਤਰ ਆ। ਫਰਕ ਕਿੱਥੇ ਵੇ? ਫਰਕ ਇਹ ਵੇ ਕਿ ਜੀ ਉਹ ਜ਼ਿਆਦਾਤਰ ਜਿਹੜਾ ਹਾਈਬ੍ਰਿਡ ਇੰਡੀਆ ਬਣਾ ਰਿਹਾ ਉਹ ਬਣਾ ਰਿਹਾ ਫਾਈਨ ਵੈਰਾਈਟੀਆਂ ਤੇ, ਜਿਹੜਾ ਥੋੜਾ ਲੰਬਾ ਥੋੜਾ ਜਿਹਾ ਹੁੰਦਾ, ਥੋੜਾ ਪਤਲਾ ਹੁੰਦਾ, ਜਿਹੜਾ ਸਾਡੇ ਲੋਕ ਸ਼ੌਕੀਨ ਨੇ। ਜੀ ਜੀ। ਜਿਹੜਾ ਚਾਈਨਾ ਦਾ ਉਹ ਜ਼ਿਆਦਾਤਰ ਨੇ ਕੋਰਸ ਵੈਰਾਈਟੀਆਂ, ਥੋੜਾ ਜਿਹੜਾ ਮੋਟਾ ਚਾਵਲ ਹੁੰਦਾ, ਠੀਕ ਹੈ। ਲੇਕਿਨ ਉਹ ਖਾਦਾ ਵੀ ਜਾ ਰਿਹਾ, ਐਕਸਪੋਰਟ ਵੀ ਕਾਫੀ ਹੋ ਜਾਂਦਾ। ਉਹ ਚੂੰਕਿ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੈ, ਉਹਦੀ ਕਾਸਟ ਘੱਟ ਹੁੰਦੀ ਹੈ, ਉਹਦੇ 'ਚ ਐਕਸਪੋਰਟ ਦੇ ਵੋਲੀਅਮ ਚਾਈਨਾ ਵੀ ਬੇਸ਼ੁਮਾਰ ਚਲਾ ਜਾਂਦਾ। ਤੇ ਇਹ ਤੇ ਹੋ ਗਈ ਹਾਈਬ੍ਰਿਡ ਪੈਡੀ ਦੀ ਸਟੋਰੀ ਜਿਹੜੀ ਤੁਹਾਨੂੰ ਮੈਂ ਦੱਸ ਦਿੱਤੀ ਜੀ। ਅੱਗੇ ਤੁਸੀਂ ਦੂਸਰਾ ਸਵਾਲ ਸੀ ਤੁਹਾਡਾ ਕਾਟਨ ਦਾ। ਹਾਂਜੀ, ਕਾਟਨ ਦਾ। ਕਾਟਨ ਅਨਫੋਰਚੂਨੇਟਲੀ ਸਾਡੇ ਕੁਛ ਏਰੀਆ ਸਨ ਜਿਹੜੇ ਆਪਣਾ ਆਪ ਛੱਡਦੇ ਜਾ ਰਹੇ ਨੇ। ਕਾਟਨ ਜਿਹੜਾ ਨਾ ਉਹ ਕਾਟਨ ਏਰੀਆ ਚੇਂਜ ਕਰ ਰਹੀ ਹੈ। ਉਹ ਇੱਕ ਏਰੀਆ ਤੇ ਮਸਲਸਲ ਲੱਗ ਕੇ ਉਹਦੀ ਕੁਆਲਿਟੀ ਜਿਹੜੀ ਹੈ ਉਹ ਕੰਪਰੋਮਾਈਜ਼ ਹੋਣੀ ਸ਼ੁਰੂ ਹੋ ਜਾਂਦੀ ਤੇ ਉਹ ਅਗਲੇ ਏਰੀਏ ਚਲੀ ਜਾਂਦੀ। ਕਾਟਨ ਦਾ ਇਸ਼ੂ ਇਹ ਵੇ ਜੀ ਕਿ ਜੀ ਇੰਡੀਆ 'ਚ ਵੀ ਔਰ ਚਾਈਨਾ 'ਚ ਵੀ ਔਰ ਕੁਛ ਮੁਲਕਾਂ 'ਚ ਹੁਣ ਕਾਟਨ ਚਲੀ ਗਈ ਹੈ ਹਾਈਬ੍ਰਿਡ ਤੇ ਕਾਫੀ ਜ਼ਿਆਦਾ। ਗਵਰਨਮੈਂਟ ਆਫ ਪਾਕਿਸਤਾਨ ਅਜੇ ਤੱਕ ਹਾਈਬ੍ਰਿਡ ਕਾਟਨ ਜਿਹੜਾ ਨਾ ਉਹਨੂੰ ਅਲਾਓ ਨਹੀਂ ਕਰਦੀ ਕਿ ਪਾਕਿਸਤਾਨ ਵਿੱਚ ਉਹਨੂੰ ਇੰਪੋਰਟ ਦੀ ਇਜਾਜ਼ਤ ਦਿੱਤੀ ਜਾਏ, ਜਿਹਦੇ ਨਾਲ ਯੀਲਡ ਵਧੇ ਔਰ ਜਿਹੜੀਆਂ ਇਹਦੇ 'ਤੇ ਡਿਜ਼ੀਜ਼ਜ਼ ਵਗੈਰਾ ਨੇ ਉਹ ਹੁਣ ਦੁਨੀਆ 'ਚ ਰਿਸਰਚ ਇਹ ਹੁੰਦੀ ਹੈ ਕਿ ਜੀ ਅਗਰ ਕੋਈ ਡਿਜ਼ੀਜ਼ ਆ ਰਹੀ ਹੈ ਉਹ ਸੀਡ ਦੀ ਕੁਆਲਿਟੀ ਔਰ ਸੀਡ ਇਹੋ ਜਿਹਾ ਜਿਹੜਾ ਉਹ ਪ੍ਰੋਡਿਊਸ ਕਰਦੇ ਨੇ ਕਿ ਜੀ ਉਹ ਬਿਮਾਰੀ ਉਹਦੇ 'ਤੇ ਨਾ ਆਏ, ਇਮਿਊਨਿਟੀ ਵਾਲਾ। ਤੇ ਉਹ ਡਿਜ਼ੀਜ਼ ਰੈਜ਼ਿਸਟੈਂਸ ਐਂਡ ਡਿਜ਼ੀਜ਼ ਟੋਲਰੈਂਸ, ਠੀਕ ਹੈ। ਉਹ ਅਜੇ ਤੱਕ ਚੂੰਕਿ ਇਜਾਜ਼ਤ ਨਹੀਂ। ਔਰ ਲੋਕਲ ਵੈਰਾਈਟੀਆਂ ਸਾਡੀਆਂ ਜਿਹੜੀਆਂ ਨੇ ਉਹ ਉਹਦੇ 'ਤੇ ਰਿਸਰਚ ਹੋ ਰਹੀ। ਨਾਯਾਬ ਜਾਂ ਫੈਸਲਾਬਾਦ ਦੇ ਇਦਾਰੇ ਨੇ ਜਿਹੜੇ ਉਹ ਕਰ ਰਹੇ ਨੇ, ਇੰਸਟੀਚਿਊਟ ਵਗੈਰਾ। ਲੇਕਿਨ ਉਹਦੇ 'ਚ ਅਜੇ ਤੱਕ ਅਸੀਂ ਥੋੜ੍ਹਾ ਪਿੱਛੇ ਹਾਂ। ਮੇਰਾ ਖਿਆਲ ਹੈ ਕਿ ਅਗਰ ਹਾਈਬ੍ਰਿਡ ਦੀ ਇਜਾਜ਼ਤ ਦੇ ਦੇਣ, ਅਗਰ ਉਹਦੀ ਇੰਪੋਰਟ ਦੀ ਇਜਾਜ਼ਤ ਦੇ ਦੇਣ ਜਾਂ ਟਰਾਂਸਫਰ ਆਫ ਟੈਕਨੋਲੋਜੀ ਦਾ ਕੋਈ ਸਿਸਟਮ ਬਣ ਜਾਏ ਤੇ ਇਹ ਚੀਜ਼ਾਂ ਸ਼ਾਇਦ ਅੱਗੇ ਜਾ ਕੇ ਬਿਹਤਰ ਹੋ ਜਾਣ। ਅਜੇ ਤੱਕ ਤੇ ਇਹਦੇ 'ਤੇ ਡਾਇਲਾਗ ਚੱਲ ਰਿਹਾ ਕਿ ਉਹਨੂੰ ਅਲਾਓ ਕੀਤਾ ਜਾਏ ਕਿ ਨਾ ਅਲਾਓ ਕੀਤਾ ਜਾਏ। ਕਿ ਬਾਹਰ ਦਾ ਸਾਡੇ ਜਿਹੜੇ ਕਾਟਨ ਐਕਸਪਰਟ ਨੇ ਉਹਨਾਂ ਦਾ ਖਿਆਲ ਹੈ ਜੀ ਸਾਡੀ ਕਾਟਨ ਜਿਹੜੀ ਹੈ ਚੂੰਕਿ ਉਹਦੀ ਕੁਆਲਿਟੀ ਬੜੀ ਸੁਪੀਰੀਅਰ ਹੈ ਤੇ ਉਹ ਕੁਆਲਿਟੀ ਜਿਹੜੀ ਹੈ ਉਹ ਕੰਪਰੋਮਾਈਜ਼ ਨਾ ਹੋਏ। ਲੇਕਿਨ ਮੇਰਾ ਖਿਆਲ ਹੈ, ਮੇਰਾ ਚੂੰਕਿ ਕਾਟਨ ਮੇਰਾ ਬਹੁਤ ਜ਼ਿਆਦਾ ਸਬਜੈਕਟ ਨਹੀਂ, ਲੇਕਿਨ ਚੂੰਕਿ ਅਸੀਂ ਵੇਖਦੇ ਰਹੇ ਹੁੰਦੇ ਹਾਂ, ਮੇਰਾ ਖਿਆਲ ਹੈ ਕਿ ਜੀ ਅਲਟੀਮੇਟਲੀ ਸਾਨੂੰ ਹਾਈਬ੍ਰਿਡ 'ਤੇ ਜਾਣਾ ਪਏਗਾ। ਤੇ ਲੇਕਿਨ ਬਾਰ ਸਾਹਿਬ ਜਿਹੜਾ ਸਾਡਾ ਅੱਗੇ ਕਾਟਨ ਦਾ ਬੀਜ ਹੈ ਉਹ ਤੇ ਹਾਈਬ੍ਰਿਡ ਨਹੀਂ ਹੈ। ਨਹੀਂ ਹਾਈਬ੍ਰਿਡ, ਲੇਕਿਨ ਉਹਦੀ ਕੁਆਲਿਟੀ ਵਾਕਈ ਜਿਹੜੀ ਉਹ ਅਨਮੈਚੇਬਲ ਹੈ, ਬੜੀ ਜ਼ਬਰਦਸਤ ਹੈ। ਨਹੀਂ ਕੁਆਲਿਟੀ ਵੇਖੋ ਨਾ ਜੀ, ਕੁਆਲਿਟੀ ਜਿਹੜੀ ਇੰਡੀਆ ਬਣ ਰਿਹਾ ਜਾਂ ਚਾਈਨਾ ਬਣਾ ਰਿਹਾ ਕੁਆਲਿਟੀ ਤਾਂ ਉਹਦੀ ਵੀ ਠੀਕ ਹੀ ਹੈ। ਅੱਛਾ। ਵੇਖੋ ਉਹਨਾਂ ਦਾ ਚੂੰਕਿ ਵਾਟਰ ਰੂਟ ਤੇ ਹੈ ਕੋਈ, ਗਰਮ ਪਾਣੀ ਤੇ ਉਹਨਾਂ ਕੋਲ ਨਹੀਂ ਹੈ, ਸਮੁੰਦਰ ਨਹੀਂ ਹੈ, ਤੇ ਉਹ ਹਮੇਸ਼ਾ ਤੋਂ ਡਿਪੈਂਡੈਂਟ ਨੇ ਅਫਗਾਨੀ। ਉਹ ਜਦੋਂ ਵੀ ਉਹਨਾਂ ਨੇ ਸ਼ਾਪਿੰਗ ਕਰਨੀ ਹੁੰਦੀ ਹੈ ਪਿਸ਼ਾਵਰ, ਲਾਹੌਰ, ਪਿੰਡੀ, ਇਸਲਾਮਾਬਾਦ, ਇੱਥੇ ਚੀਜ਼ਾਂ ਮੂਵ ਹੋ ਰਹੀਆਂ ਹੁੰਦੀਆਂ ਨੇ। ਔਰ ਸਾਨੂੰ ਆਪਣੀ ਪ੍ਰੋਡਕਸ਼ਨ ਜਿਹੜੀ ਹੈ ਅਸੀਂ ਉਹਨੂੰ ਆਪਣਾ ਹਿੱਸਾ ਹੀ ਸਮਝਦੇ ਹਾਂ। ਮੇਰਾ ਖਿਆਲ ਸਮਝਣਾ ਵੀ ਚਾਹੀਦਾ ਸਾਡਾ ਹਮਸਾਇਆ। ਲੇਕਿਨ ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਅਫਗਾਨਿਸਤਾਨ ਤੋਂ ਰਸ਼ੀਅਨ ਸਟੇਟ ਵੱਲ ਜਾਣਾ ਸ਼ੁਰੂ ਹੋ ਜਾਂਦੀਆਂ ਨੇ ਚੀਜ਼ਾਂ, ਠੀਕ ਹੈ। ਹੁਣ ਵੇਖੋ ਤੁਸੀਂ ਇੱਥੋਂ ਸਮਗਲ ਕਰਨੀ ਹੋਏ ਇੰਡੀਆ ਤੇ ਕਰ ਸਕਦੇ ਹੋ? ਨਹੀਂ ਕਰ ਸਕਦੇ ਨਾ। ਕੋਈ 800-900 ਕਿਲੋਮੀਟਰ ਦੀ ਤੁਹਾਡੀ ਪੱਟੀ ਹੈ ਤੇ ਅਫਗਾਨਿਸਤਾਨ ਵੀ ਅਗਰ ਸਮਗਲਿੰਗ ਹੁੰਦੀ ਹੈ ਤੇ ਤੁਹਾਡੇ ਕੋਲ ਪੁੱਛ ਕੇ ਹੁੰਦੀ ਹੈ। ਬਿਲਕੁਲ ਠੀਕ ਹੈ। ਤੇ ਉਹਦੇ 'ਚ ਅਸੀਂ ਕੀ ਜਵਾਬ ਦੇਣਾ? ਗਵਰਨਮੈਂਟ ਪਤਾ ਜੇ ਰੋਕਣਾ ਚਾਹਣਗੇ ਤਾਂ ਰੋਕ ਜਾਏਗੀ। ਲੇਕਿਨ ਹੁਣ ਤੇ ਇੰਟਰਨੈਸ਼ਨਲ ਜਿਹੜੀ ਮਾਰਕੀਟ ਹੈ ਉਹ ਤਾਂ ਕਾਫੀ ਡਾਊਨ ਹੈ। $232-235 ਪਰ ਮੈਟਰਿਕ ਟਨ ਦਾ ਰੇਟ ਹੈ
ਤੁਹਾਡਾ ਰੇਟ ਵੈਸੇ ਹੀ ਜ਼ਿਆਦਾ ਸੂਟ ਹੀ ਨਹੀਂ ਕਰਦਾ। 2600 ਵਿੱਚ ਪਾਕਿਸਤਾਨੀ ਪਹੁੰਚ ਰਸ਼ੀਆ ਨੇ ਦੂਜੇ ਮੁਲਕਾਂ ਨੇ ਉੱਥੇ ਫਿਰ ਰੂਸ ਨੇ ਪਹੁੰਚਾਤੀ। ਤੁਹਾਡੀ ਹੁਣ 4000 ਦੀ ਵੈਸੇ ਹੀ ਕੋਈ ਨਹੀਂ ਖੜੇਗਾ। ਤੁਹਾਡਾ 5000 ਰੇਟ ਜਾ ਕੇ ਵਾਪਸ 4000 ਤੇ ਆ ਗਿਆ। 5000 ਤੇ ਜਾ ਕੇ ਵਾਪਸ 3900 ਵਿੱਚ ਇਹਨਾਂ ਨੇ ਖਰੀਦਣੀ ਸ਼ੁਰੂ ਕੀਤੀ ਸੀ। ਅਸੀਂ ਚੂੰਕਿ ਪ੍ਰੋਡਕਸ਼ਨ ਲਾਉਂਦੇ ਹਾਂ ਸੀਡ ਵਾਸਤੇ ਔਰ ਸਾਨੂੰ ਉਹ 41-4200 ਵਿੱਚ ਲੈਣੀ ਪੈਂਦੀ ਹੈ। ਲੇਕਿਨ ਉਹਦੇ ਵਿੱਚ ਵੀ ਡਾਕਟਰ ਸਾਹਿਬ ਅਸੀਂ ਆਪਣੀ ਕੁਆਂਟੀਟੀਜ਼ ਜਿਹੜੀਆਂ ਨਾ ਬਹੁਤ ਘਟਾ ਦਿੱਤੀਆਂ ਨੇ ਵੀਟ ਦੀਆਂ, ਕਿਉਂਕਿ ਇੱਥੇ ਰੈਗੂਲੇਟਰੀ ਮੇਜਰਸ ਇੰਨੇ ਜ਼ਿਆਦਾ ਨੇ ਔਰ ਫੂਡ ਵਾਲੇ ਇੰਨਾ ਤੰਗ ਕਰਦੇ ਨੇ। ਅਸੀਂ ਇਹਨੇ ਕਿ ਯਾਰ ਛੱਡੋ, ਇਹਦੀ ਬਜਾਏ ਤੁਸੀਂ ਕੋਈ ਹੋਰ ਕੰਮ ਕਰ ਲੈਂਦੇ। ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਜੀ ਹੁਣ ਹੁੰਦਾ ਕੀ ਹੈ ਕਿ ਜੀ ਤੁਸੀਂ ਅਗਰ ਸੀਡ ਪ੍ਰੋਡਿਊਸ ਕਰਨਾ ਨਾ, ਅਗਰ ਤੁਸੀਂ ਗੰਦਮ ਵਿੱਚ ਖੁਦ ਕਫੀਲ ਹੋਣਾ ਤੇ ਸੀਡ ਜਿਹੜਾ ਉਹ ਮੇਨ ਸੋਰਸ ਹੈ। ਬਿਲਕੁਲ ਠੀਕ ਹੈ। ਸੀਡ ਕੰਪਨੀਆਂ ਨੂੰ ਇੰਨਾ ਤੰਗ ਕਰਦੇ ਨੇ ਕਿ ਉਹ ਕਈ ਪੂੰਜੀ ਬਾਗੀ ਹੋ ਜਾਂਦੇ ਨੇ, ਕਰਦੇ ਹੀ ਨਹੀਂ। ਠੀਕ ਹੈ। ਹੁਣ ਮਸਲਾ ਇੱਥੇ ਇਹ ਵੇ ਕਿ ਜੀ ਜਿਹੜਾ ਤੁਸੀਂ ਆਪਣੀ ਪ੍ਰੋਡਕਸ਼ਨ ਵਧਾਣੀ ਅਗਰ ਸੀਡ ਨਹੀਂ, ਸਭ ਤੋਂ ਬੁਨਿਆਦੀ ਚੀਜ਼ ਹੀ ਖਾਣ ਵਾਸਤੇ ਗੰਦਮ ਤੁਸੀਂ ਜਿੰਨੀ ਮਰਜ਼ੀ ਬਾਹਰੋਂ ਮੰਗਵਾ ਲਓ, ਉਹ ਤੁਸੀਂ ਉਗਾ ਨਹੀਂ ਸਕਦੇ। ਮਤਲਬ ਉਹ ਵੈਰਾਈਟੀਆਂ ਡਿਫਰੈਂਟ ਨੇ, ਉਹ ਤੁਹਾਡੀ ਆਪਣੀ ਵੀਟ ਖਰਾਬ ਹੋ ਜਾਏਗੀ। ਤੇ ਤੁਸੀਂ ਅਗਰ ਸੀਡ ਆਪਣਾ ਜਿਹੜਾ ਹੈ ਉਹਨੂੰ ਪ੍ਰੋਡਕਸ਼ਨ ਤੇ ਨਹੀਂ ਜਾਣ ਦਿਓਗੇ ਜਾਂ ਸੀਡ ਕੰਪਨੀਆਂ ਵਾਸਤੇ ਮਸਾਇਲ ਖੜੇ ਹੋਣਗੇ ਤੇ ਅਲਟੀਮੇਟਲੀ ਯੀਲਡ ਤੇ ਵੀ ਇਫੈਕਟ ਆਏਗਾ। ਯੀਲਡ ਤੇ ਵੀ ਇਫੈਕਟ ਆਏਗਾ, ਲੋਕਾਂ ਨੂੰ ਮਿਆਰੀ ਸੀਡ ਅਵੇਲੇਬਲ ਨਹੀਂ ਹੋਏਗਾ, ਫਾਰਮਰ ਨੂੰ ਮਿਆਰੀ ਸੀਡ ਅਵੇਲੇਬਲ ਨਹੀਂ ਹੋਏਗਾ ਤੇ ਉਹਦੀ ਯੀਲਡ ਵੀ ਘਟੇਗੀ। ਔਰ ਉਹ ਅਗਰ ਉਹਨੂੰ ਸੀਡ ਅਵੇਲੇਬਲ ਨਹੀਂ, ਅਗਰ ਘਰ ਦਾ ਲਾਏਗਾ ਜਾਂ ਕਿਧਰੋਂ ਵੀ ਲੈ ਕੇ ਲਾ ਲਏਗਾ, ਫੂਡ ਵਾਲਿਆਂ ਦੇ ਕੋਲੋਂ ਬੋਰੀਆਂ 2 ਲੈ ਕੇ ਲਾ ਲਏਗਾ ਤੇ ਉਹ ਸੀਡ ਤੇ ਨਹੀਂ ਹੈ। ਬਾਠ ਸਾਹਿਬ ਇਹ ਦੱਸੋ ਕਿ ਕਿਹੜਾ ਬੀਜ ਐਸਾ ਹੈ ਜਿਹੜਾ ਸਾਨੂੰ ਬਾਹਰੋਂ ਇੰਪੋਰਟ ਕਰਨਾ ਪੈਂਦਾ ਹੈ? ਇੱਕ ਜ਼ਰੀ ਮੁਲਕ ਹੋਣ ਦੇ ਬਾਵਜੂਦ ਅਸਾਂ ਤੇ ਇੱਥੋਂ ਤੱਕ ਸੁਣਿਆ ਕਿ ਅੱਜ ਤੱਕ ਸਾਡੇ ਆਪਣੇ ਪਾਕਿਸਤਾਨ ਦੇ ਵਿੱਚ ਆਲੂ ਦਾ ਬੀਜ ਵੀ ਨਹੀਂ ਹੈਗਾ, ਉਹ ਵੀ ਅਸੀਂ ਇੰਪੋਰਟ ਕਰਨੇ ਆ। ਹਾਲਾਂਕਿ ਆਲੂ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਖਾਈ ਜਾਣ ਵਾਲੀ ਸਬਜ਼ੀ ਹੈ ਔਰ ਕੋਈ ਐਸੀ ਚੀਜ਼ ਹੀ ਨਹੀਂ, ਕੋਈ ਐਸੀ ਹਾਂਡੀ ਨਹੀਂ ਜਿਹਦੇ ਵਿੱਚ ਆਲੂ ਨਾ ਪੈ ਜਾਂਦੇ ਹੋਣ। ਆਲੂ ਗੋਭੀ, ਆਲੂ ਗਾਜਰਾਂ, ਆਲੂ ਮਟਰ, ਹਾਂਜੀ ਆਲੂ ਕੀਮਾ, ਆਲੂ ਹਰ ਸ਼ੈ 'ਚ ਪੈ ਜਾਂਦਾ ਹੈ, ਬਹੁਤ ਜ਼ਿਆਦਾ ਖਾਈ ਜਾਂਦੀ ਹੈ। ਉਸ ਤੋਂ ਇਲਾਵਾ ਇਹਦੇ ਚਿਪਸ ਤੇ ਹੋਰ ਕਈ ਚੀਜ਼ਾਂ ਬਣਦੀਆਂ। ਲੇਕਿਨ ਸਾਡੇ ਕੋਲ ਤਾਂ ਆਂਦੇ ਨੇ, ਅਸਾਂ ਸੁਣਿਆ ਕਿ ਇਹ ਆਲੂਆਂ ਦਾ ਬੀਜ ਵੀ ਅਸੀਂ ਹਾਲੀ ਤੱਕ ਬਾਹਰੋਂ ਇੰਪੋਰਟ ਕਰ ਰਹੇ ਹਾਂ। ਜੀ ਤੇ ਇਹਦੇ ਬਾਰੇ ਵੀ ਪਲੀਜ਼ ਥੋੜ੍ਹਾ ਜਿਹਾ ਦੱਸੋ ਕਿ ਕਿਹੜੇ ਬੀਜ ਜਿਹੜੇ ਕਿ ਮੇਨ ਸਾਡੀਆਂ ਗਜ਼ਾਈ ਜ਼ਰੂਰੀਆਤ ਵਾਲੀਆਂ ਜਿਨਸਾਂ ਨੇ, ਲੇਕਿਨ ਬੀਜ ਅਸੀਂ ਹਾਲੇ ਵੀ ਬਾਹਰੋਂ ਮੰਗਾਉਂਦੇ ਜੀ। ਆਲੂ ਦਾ ਤੁਸੀਂ ਡਾਕਟਰ ਸਾਹਿਬ ਜਿਹੜਾ ਜ਼ਿਕਰ ਕੀਤਾ ਬਿਲਕੁਲ ਇਹ ਠੀਕ ਹੈ। ਆਲੂ ਦਾ ਸੀਡ ਜ਼ਿਆਦਾਤਰ ਹਾਲੈਂਡ ਤੋਂ ਆਉਂਦਾ। ਅੱਛਾ ਜੀ। ਠੀਕ ਹੈ। ਔਰ ਉਹਦੇ 'ਚ ਫਾਰਮਰ ਇਹ ਕਰਦਾ ਹੈ ਕਿ ਜੀ ਇੱਕ ਦਫਾ ਉਹ ਸੀਡ ਲੈਂਦਾ ਤੇ ਉਹ ਫਿਰ 3-4 ਸਾਲ ਉਹਨੂੰ ਬਣਾ ਕੇ ਉਹਨੂੰ ਯੂਜ਼ ਕਰਦਾ ਰਹਿੰਦਾ। ਅੱਛਾ। ਉਹ ਜਿਹੜਾ ਲੋਕਲ ਅਵੇਲੇਬਲ ਹੁੰਦਾ ਹੈ ਨਾ, ਉਹ ਵੀ ਪ੍ਰੋਡਿਊਸ ਹੋ ਰਹੇ ਤੋਂ ਹੀ ਹੋਇਆ ਹੁੰਦਾ। ਉਹ ਆਲੂ ਦਾ ਸੀਡ ਲੈਂਦੇ ਨੇ, ਬੈਗ 'ਚ ਆਉਂਦਾ, ਪਹਿਲਾਂ ਇੱਕ ਜ਼ਮਾਨੇ 'ਚ ਕਰੇਟਾਂ 'ਚ ਆਉਂਦਾ ਸੀ। ਉਹਨੂੰ ਜਿਸ ਵੇਲੇ ਉਗਾ ਲੈਂਦੇ ਨੇ, ਉਹਦਾ ਫਿਰ ਉਹਦੇ ਵਿੱਚੋਂ ਬੀਜ ਅਲੱਗਾ ਕਰਕੇ, ਜ਼ਿਆਦਾ ਜਿਹੜਾ ਛੋਟਾ ਸਾਈਜ਼ ਹੁੰਦਾ ਨਾ ਉਹਨੂੰ ਬੀਜ 'ਚ ਰੱਖ ਲੈਂਦੇ ਤੇ ਕੋਲਡ ਸਟੋਰੇਜ ਰੱਖ ਲੈਂਦੇ। ਅੱਛਾ। ਉਹਨੂੰ ਫਿਰ 3 ਤੋਂ 4 ਸਾਲ ਤੱਕ ਰਿਪੀਟ ਕਰਦੇ ਨੇ। ਅੱਛਾ। ਉਸ ਤੋਂ ਬਾਅਦ ਜਿਸ ਵੇਲੇ ਉਹਦੀ ਕੁਆਲਿਟੀ ਜਿਹੜੀ ਹੈ ਨਾ ਬਤਦਰੀਜ ਡਾਊਨ ਹੋਣੀ ਸ਼ੁਰੂ ਹੁੰਦੀ ਤੇ ਫਿਰ ਉਹ ਨਵਾਂ ਸੀਡ ਜਿਹੜਾ ਨਾ ਬਾਹਰ ਦਾ ਲੈਂਦੇ ਨੇ, ਉਹਨੂੰ ਫਿਰ 3-4 ਸਾਲ ਯੂਜ਼ ਕਰਦੇ ਨੇ। ਇੱਥੇ ਚੱਲ ਹੀ ਰਿਹਾ। ਚੱਲ ਹੀ ਰਿਹਾ। ਭਾਟ ਸਾਹਿਬ ਭਾਵੇਂ 3-4 ਵਾਰੀ ਉਹਨੂੰ ਯੂਜ਼ ਕਰਦੇ ਨੇ, ਲੇਕਿਨ ਬਿਲ ਆਖਰ ਤਾਂ ਫਿਰ ਉਹਨਾਂ ਨੂੰ ਬਾਹਰੋਂ ਮੰਗਾਉਣਾ ਪੈਂਦਾ ਜਦੋਂ ਕੁਆਲਿਟੀ ਉਹਦੀ ਖਰਾਬ ਹੋ ਜਾਂਦੀ ਹੈ ਜਾਂ ਡਾਊਨ ਹੋ ਜਾਂਦੀ। ਤੇ ਇੱਥੇ ਕਿਉਂ ਮੁਮਕਿਨ ਨਹੀਂ? ਮਤਲਬ ਆਲੂ ਵਰਗੀ ਆਮ ਇਸਤੇਮਾਲ ਵਾਲੀ ਜਿਹੜੀ ਸਬਜ਼ੀ ਹੈ, ਉਹਦਾ ਵੀ ਨਹੀਂ ਅਸੀਂ ਬੀਜ, ਉਹਦੇ 'ਚ ਵੀ ਖੁਦ ਕਫੀਲ ਨਹੀਂ ਅਸੀਂ ਹੈ। ਨਹੀਂ, ਉਹ ਗੱਲ ਡਾਕਟਰ ਸਾਹਿਬ ਫਿਰ ਉਹੀ ਹੈ ਕਿ ਜੀ ਇਹ ਪਬਲਿਕ ਸੈਕਟਰ ਵੀ ਜਿੰਨੀ ਦੇਰ ਤੱਕ ਆਪਣਾ ਪੂਰਾ ਰੋਲ ਪਲੇ ਨਹੀਂ ਕਰੇਗਾ ਜੀ, ਠੀਕ ਹੈ, ਦੁਨੀਆ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ, ਜਿਹੜਾ ਪਬਲਿਕ ਸੈਕਟਰ ਹੁੰਦਾ ਉਹ ਚੀਜ਼ਾਂ ਨੂੰ ਥੋੜ੍ਹਾ ਸਪੋਰਟ ਕਰਕੇ ਨਾ, ਪ੍ਰਾਈਵੇਟ ਪਹਿਲੋਂ ਕੁਛ ਆਪ ਰਿਸਰਚ ਕਰਕੇ ਤੇ ਉਹਨੂੰ ਇੰਪਰੂਵ ਕਰਕੇ ਤੇ ਉਹ ਫਿਰ ਨਾਲ ਪ੍ਰਾਈਵੇਟ ਸੈਕਟਰ ਨੂੰ ਸ਼ਾਮਿਲ ਕਰਦਾ। ਉਹਨੂੰ ਕਹਿੰਦਾ ਜੀ ਇਹ ਚੀਜ਼ਾਂ ਅਸੀਂ ਪ੍ਰਮੋਟ ਕੀਤੀਆਂ ਨੇ, ਇਹ ਚੀਜ਼ਾਂ ਬਣਾਈਆਂ ਨੇ, ਸਾਡੇ ਕੋਲ ਲਵੋ ਤੇ ਤੁਸੀਂ ਇਹਨੂੰ ਫਰਦਰ ਅੱਗੋਂ ਬਣਾਉਣਾ ਸ਼ੁਰੂ ਕਰ ਦਿਓ। ਲੇਕਿਨ ਅਨਫੋਰਚੂਨੇਟਲੀ ਪਬਲਿਕ ਸੈਕਟਰ ਜਿਹੜਾ ਨਾ ਉਹਦਾ ਰੋਲ ਬਹੁਤ ਮਹਿਦੂਦ ਹੈ। ਫੰਡ ਤੇ ਵੇਖੋ ਨਾ ਜੀ, ਰਿਸਰਚ ਬੇਸ ਫੰਡ ਤੇ ਜ਼ਿਆਦਾਤਰ ਪਬਲਿਕ ਸੈਕਟਰ ਕੋਲ ਹੁੰਦੇ ਨੇ ਜੀ, ਠੀਕ ਹੈ। ਔਰ ਪਬਲਿਕ ਸੈਕਟਰ ਜਿੰਨੀ ਦੇਰ ਤੱਕ ਆਪਣਾ ਰੋਲ ਅਦਾ ਨਹੀਂ ਕਰੇਗਾ, ਉਹ ਚੀਜ਼ਾਂ ਜਿਹੜੀਆਂ ਨੇ ਅੱਗੇ ਚੱਲਣਗੀਆਂ ਨਹੀਂ।
ਔਰ ਫਿਰ ਇਹ ਵੇ ਕਿ ਜੀ ਜਿਹੜਾ ਪ੍ਰਾਈਵੇਟ ਸੈਕਟਰ ਹੈ, ਪ੍ਰਾਈਵੇਟ ਸੈਕਟਰ ਵੀ ਉਹਦੇ ਵਸਾਇਲ ਮਹਦੂਦ ਹੁੰਦੇ ਨੇ, ਵਸਾਇਲ ਮਹਦੂਦ ਹੁੰਦੇ ਨੇ। ਜਿਹੜੀਆਂ ਰਿਸਰਚ ਬੇਸਡ ਚੀਜ਼ਾਂ ਨੇ ਨਾ ਜੀ, ਉਹ ਖਰਚੇ ਮੰਗ ਰਹੀਆਂ ਹੁੰਦੀਆਂ ਨੇ, ਉਹ ਤੁਹਾਨੂੰ ਡਿਲੀਵਰ ਨਹੀਂ ਕਰ ਰਹੀਆਂ ਹੁੰਦੀਆਂ। ਉਹਨੇ ਜਦੋਂ ਕੋਈ ਤੁਹਾਡੇ ਕੋਲ ਪ੍ਰੋਡਕਟ ਆ ਜਾਣਾ, ਫਿਰ ਉਹਨੇ ਕੋਈ ਪੈਸਾ ਬਣਾਉਣਾ ਸ਼ੁਰੂ ਕਰਨਾ ਹੈ। ਅਦਰਵਾਈਜ਼ ਤੇ ਤੁਸੀਂ ਰਿਸਰਚ ਦੇ ਉੱਤੇ ਪੈਸਾ ਪਹਿਲੋਂ ਲਾ ਹੀ ਰਿਹਾ ਹੁੰਦੇ ਹੋ। ਉਹ ਜਿੰਨੀ ਦੇਰ ਤੱਕ ਪਬਲਿਕ ਸੈਕਟਰ ਵਿੱਚ ਸਪੋਰਟ ਨਹੀਂ ਕਰੇਗਾ, ਜਿਸ ਤਰ੍ਹਾਂ ਤੁਸੀਂ ਅੱਗੇ ਜ਼ਿਕਰ ਕੀਤਾ ਕਿ ਜੀ ਬਜਟ ਦੇ ਵਿੱਚ ਤੁਸੀਂ ਫੈਡਰਲ ਗਵਰਨਮੈਂਟ ਜਾਂ ਕੀ ਕਹਿਣਾ ਚਾਹੋਗੇ ਜੀ ਬਜਟ ਜਿਹੜੇ ਕੀ ਕੀਤਾ ਜਾਏ, ਅਗਰ ਤੇ ਐਗਰੀਕਲਚਰ ਨੂੰ ਪ੍ਰਮੋਟ ਕਰਨਾ ਹੈ ਤੇ ਫਿਰ ਉਹ ਕੰਪਨੀਜ਼, ਪ੍ਰਾਈਵੇਟ ਕੰਪਨੀਜ਼ ਆਈਡੈਂਟੀਫਾਈ ਕਰਨ, ਠੀਕ ਹੈ, ਔਰ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਸਪੋਰਟ ਕੀਤਾ ਜਾਏ। ਜਿਹੜੇ ਪਬਲਿਕ ਸੈਕਟਰ ਦੇ ਲੋਕ ਨੇ, ਅਗਰ ਪਬਲਿਕ ਸੈਕਟਰ ਐਗਰੀਕਲਚਰ ਮਹਿਕਮੇ 'ਚ ਉਹਨਾਂ ਨੇ 500 ਬੰਦਾ ਭਰਤੀ ਕੀਤਾ ਹੈ ਔਰ ਉਹਦੇ 'ਚ 100-200 ਬੰਦਾ ਅਗਰ ਉਹਨਾਂ ਨੂੰ ਐਸਾ ਲੱਗਦਾ ਕਿ ਜਿਨ੍ਹਾਂ ਕੋਲ ਵਰਕਲੋਡ ਨਹੀਂ ਹੈ, ਉਹ ਰਿਸਰਚ ਦੇ ਉੱਤੇ ਨਾਲ ਸਪੋਰਟ ਕਰਨ ਪ੍ਰਾਈਵੇਟ ਸੈਕਟਰ ਨੂੰ, ਠੀਕ ਹੈ, ਔਰ ਅਗਰ ਉਹ ਫੁੱਲੀ ਨਹੀਂ ਕਰ ਸਕਦੇ, ਪਾਰਸ਼ਲੀ ਕੋਈ ਨਾ ਕੋਈ ਸਪੋਰਟ ਕਰਨ ਤਾਂ ਕਿ ਉਹ ਪ੍ਰਾਈਵੇਟ ਸੈਕਟਰ ਚੀਜ਼ਾਂ ਨੂੰ ਅੱਗੇ ਲੈ ਕੇ ਚੱਲੇ ਜੀ। ਇਹ ਜਿੰਨੀ ਦੇਰ ਤੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਹੀਂ ਹੋਏਗੀ, ਇਹ ਚੀਜ਼ਾਂ ਜਿਹੜੀਆਂ ਨੇ ਨਾ ਰਿਸਰਚ ਬੇਸ, ਉਹਨਾਂ ਦਾ ਚੱਲਣਾ ਆਸਾਨ ਨਹੀਂ ਹੋਏਗਾ। ਅੱਛਾ ਬਾੜ ਸਾਹਿਬ, ਇਹ ਦੱਸੋ ਹਜ਼ੂਰ ਕਿ ਸਾਡੇ ਮੁਲਕ ਦੇ ਵਿੱਚ ਵੱਡੇ ਵੱਡੇ 2-4 ਰਿਸਰਚ ਦੇ ਇੰਸਟੀਟਿਊਟਸ ਹੈ ਨੇ, ਮਿਸਾਲ ਦੇ ਤੌਰ 'ਤੇ ਕਾਲਾ ਸ਼ਾਹ ਕਾਕੂ ਇੱਕ, ਇਸ ਤੋਂ ਇਲਾਵਾ ਸਾਡੀ ਚਾਵਲ ਨੂੰ ਲੈ ਕੇ, ਹਾਂਜੀ ਚਾਵਲ ਨੂੰ, ਇਸ ਤੋਂ ਇਲਾਵਾ ਸਾਰਾ ਅਯੂਬ ਰਿਸਰਚ ਵੀ ਸੈਂਟਰ ਹੈ, ਉਹ ਫੈਸਲਾਬਾਦ ਕਾਲਜ ਹੈ, ਜ਼ਰਈ ਯੂਨੀਵਰਸਿਟੀ ਹੈ ਉੱਥੇ ਵੀ। ਕਿਆ ਇਹਨਾਂ ਦੀ ਜਿਹੜੀ ਕਾਰਕਰਦਗੀ ਹੈ ਤੁਸੀਂ ਉਹਦੇ ਤੋਂ ਮੁਤਮਈਨ ਹੋ? ਇਹ ਕੰਮ ਕਰ ਰਹੇ ਨੇ ਤਸੱਲੀ ਬਖਸ਼ ਇਹਨਾਂ ਦੀ ਕਾਰਕਰਦਗੀ? ਪਰਸਨਲੀ ਪੁੱਛੋ ਤੇ ਮੈਂ ਤੇ ਕੋਈ ਐਡਾ ਮੁਤਮਈਨ ਨਹੀਂ। ਸਾਡੇ ਕੋਲ ਐਗਰੀਕਲਚਰ ਗ੍ਰੈਜੂਏਟ ਆਉਂਦੇ ਨੇ ਮੇਰੇ ਕੋਲ, ਮੇਰਾ ਹਾਲ ਕੋਈ 100 ਤੋਂ ਜ਼ਿਆਦਾ ਹੋਏਗਾ ਐਗਰੀਕਲਚਰ ਗ੍ਰੈਜੂਏਟ ਜਿਹੜਾ ਮੇਰੇ ਕੋਲ ਕੰਮ ਕਰ ਰਿਹਾ ਹੋਏਗਾ ਜੀ। ਪ੍ਰੈਕਟੀਕਲ ਔਰ ਥਿਊਰੀ ਕਾਫੀ ਫਰਕ ਹੈ, ਲੇਕਿਨ ਇਹ ਐਗਰੀਕਲਚਰ ਜਿਹੜੇ ਗ੍ਰੈਜੂਏਟ ਹੁੰਦੇ ਨੇ ਇਹਨਾਂ ਨੂੰ ਪ੍ਰੈਕਟੀਕਲ ਵੀ ਕਰਾਇਆ ਜਾਂਦਾ, ਲੇਕਿਨ ਉਹਦਾ ਸਟੈਂਡਰਡ ਜਿਹੜਾ ਨਾ ਉਹ ਕਾਫੀ, ਉਹਦੇ 'ਚ ਇੰਪਰੂਵਮੈਂਟ ਦੀ ਕਾਫੀ ਗੁੰਜਾਇਸ਼ ਹੈ। ਬਲਕਿ ਮੈਂ ਤੇ ਆਪਣੀ ਟੀਮ ਨੂੰ ਆਨਾ ਕਿ ਜੀ ਉਹਨਾਂ ਨੂੰ ਕਹੋ ਕਿ ਇੰਟਰਨਸ਼ਿਪ ਦੇ ਉੱਤੇ ਬੇਸ਼ੱਕ ਉਹਨਾਂ ਨੂੰ ਕਹੋ ਸਾਡੇ ਕੋਲ ਲੜਕੇ ਭੇਜ ਦੇਣ, ਕਰਨ ਇੰਟਰਨਸ਼ਿਪ ਕਰਨ, ਕੋਈ ਸਾਡੇ ਕੋਲ ਸਾਡੀ ਟੀਮ ਕੋਲੋਂ ਕੁਛ ਸਿੱਖਣ। ਜਿੰਨਾ ਸਟੈਂਡਰਡ ਹੋਣਾ ਚਾਹੀਦਾ ਨਾ ਉਹ ਨਹੀਂ। ਤੁਸੀਂ ਅਗਰ ਕਹਿੰਦੇ ਹੋ ਕਿ ਤੁਸੀਂ ਮੁਤਮਿਨ ਹੋ, ਤੇ ਮੈਂ ਪਰਸਨਲੀ ਮੈਂ ਮੁਤਮਿਨ ਨਹੀਂ ਹਾਂ। ਸਾਹਿਬੋ, ਤੁਸੀਂ ਸਾਡੇ ਅੱਜ ਦੇ ਪ੍ਰਾਹੁਣੇ ਆਸਮ ਭੱਟ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ, ਮਾਸ਼ਾਅੱਲਾ ਉਹਨਾਂ ਨੇ ਬੜੇ ਜ਼ਬਰਦਸਤ ਸਾਡੇ ਹੁਕਮਰਾਨਾਂ ਨੂੰ ਸਾਡੀ ਜ਼ਰਾਤ ਦੀ ਤਰੱਕੀ ਦੇ ਵਾਸਤੇ ਮਸ਼ਵਰੇ ਦਿੱਤੇ, ਤੇ ਸਭ ਤੋਂ ਵੱਡੀ ਗੱਲ ਜਿਹਦਾ ਉਹਨਾਂ ਨੇ ਇਸਰਾਰ ਕੀਤਾ ਉਹ ਇਹ ਵੇ ਕਿ ਸਾਡਾ ਜਿਹੜਾ ਪਬਲਿਕ ਸੈਕਟਰ ਹੈ ਤੇ ਸਾਡਾ ਜਿਹੜਾ ਪ੍ਰਾਈਵੇਟ ਸੈਕਟਰ ਹੈ, ਇਹਦੇ ਵਿਚਕਾਰ ਜਿਹੜਾ ਟਰਸਟ ਡੈਫਿਸਿਟ ਹੈ ਨਾ, ਇਹਦਾ ਜਿੰਨੀ ਦੇਰ ਤੱਕ ਖਾਤਮਾ ਨਹੀਂ ਹੁੰਦਾ, ਸਾਡੀ ਜ਼ਰਾਤ ਦਾ ਬੂਸਟ ਅਪ ਹੋਣਾ ਨਾਮੁਮਕਿਨ ਹੈ। ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਚੂੰਕਿ ਸਾਡਾ ਮੁਲਕ ਇੱਕ ਜ਼ਰੀ ਮੁਲਕ ਹੈ ਤੇ ਸਾਡੀ ਮਈਸ਼ਤ ਵੀ ਜ਼ਰਾਤ ਦੇ ਉੱਤੇ ਹੀ ਬੇਸ ਕਰਦੀ ਹੈ, ਇਸ ਵਾਸਤੇ ਇਸ ਬਜਟ ਦੇ ਵਿੱਚ ਬਿਹਤਰੀਨ ਜ਼ਰਈ ਮਨਸੂਬਾ ਸਾਜ਼ੀ ਕੀਤੀ ਜਾਏ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਰੇ ਨੂੰ ਚਲੀ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ